ਕਿਹੜਾ ਕਿਹੜਾ ਬੰਦਾ ਸੀ ਜਿਹੜਾ ਤੁਹਾਡੇ ਨਾਲ ਆਇਆ ਸੀ ਛੱਡਣ? ਸਾਡੇ ਨਾਲ ਆਇਆ ਸੀ ਇੱਕ ਬਚਨਾ, ਇੱਕ ਆਇਆ ਸੀ ਉਹਨੂੰ ਬੱਠੂ ਕਹਿੰਦੇ ਸੀ, ਅੱਛਾ, ਇੱਕ ਆਇਆ ਸੀ ਅਜ਼ਰ, ਅੱਛਾ, ਇੱਕ ਬਾਜਾ ਸਿੰਘ ਨੇ ਆਪਣਾ ਨੌਕਰ ਕੱਲਿਆ ਹੈ। ਹੂੰ, ਇਸ ਕਰਕੇ ਜਾਓ ਪਹਿਲਾਂ ਤੋਰਿਓ। ਫਿਰ ਸਾਡੇ ਅਸੀਂ ਤੁਰੇ ਆਏ, ਉਹ ਨਾਲ ਆਏ ਨੇ, ਉੱਥੇ ਸਾਨੂੰ ਫਿਰ ਕੰਮ 'ਤੇ ਛੱਡ ਕੇ ਉਹ ਫਿਰ ਰੋਣ ਜੱਫੀਆਂ ਪਾ ਪਾ ਕੇ ਵੀ ਲਓ ਅੱਜ ਵਿਛੋੜਾ ਪੈ ਚੁੱਕਾ, ਖਰੇ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ। ਅੱਛਾ, ਰੋਂਦੇ ਸੀ? ਰੋਂਦੇ। ਉਹ ਸਾਡੇ ਬਾਪ ਨੇ ਜਿਵੇਂ ਗੋਲੀ ਚੱਲਣ ਲੱਗ ਪਈ, ਇਹਦੇ ਮੋਢਿਆਂ ਨੇ ਚੁੱਕਦੀ ਤੇ ਨੱਸ ਫਿਰਿਆ। ਅੱਛਾ, ਇਹ ਮੇਰੀ ਧੀ ਆ ਤੇ ਮੈਂ ਇਹਨੂੰ ਸਾਂਭ ਕੇ ਰੱਖਣਾ। ਉਹ ਜਿਸ ਵਕਤ ਗੋਲੀ ਉੱਤੋਂ ਚੱਲ ਕੇ ਵੱਜੀ ਆ, ਆਉਂਦੀ ਇੱਥੇ ਆ ਮਗਰ ਗਿੱਚੀ ਦੇ ਵਿੱਚ ਇਸੇ ਸਿਰ 'ਚ। ਦਿਨ ਸਨ ਭਾਦਰੋਂ ਦੇ ਜਦੋਂ ਅਸੀਂ ਆਏ ਹਾਂ। ਅੱਛਾ, ਤੇ ਪਸੀਨਾ ਬੱਲੋ ਬੱਲੋ, ਉਹ ਕੋਈ ਪਤਾ ਨਹੀਂ ਪਸੀਨੇ ਨਾਲ ਕੱਪੜੇ ਭੇਜੇ ਜਾਂ ਖੂਨ ਨੇ ਭੇਜੇ ਆ। ਉਹ ਬੱਚੀ ਨੇ ਇਸ ਤਰ੍ਹਾਂ ਸਿਰ ਨੂੰ ਹੱਥ ਪਾਏ ਨੇ, ਜੀਂਦੀ ਨਹੀਂ ਪਹਿਲਾਂ। ਉਹ ਮਰੀ ਨੇ ਇਸ ਤਰ੍ਹਾਂ ਹੱਥ ਪਾਏ ਤੇ ਸਾਡਾ ਬਾਪ, ਇਹਨਾਂ ਦਾ ਬਾਪ ਮੇਰਾ ਰਾਜ ਤੋਂ ਆਂਦਾ, ਉਹ ਤਾਜ਼ਾ ਬੱਚੀ ਤੇ ਮਰ ਗਈ ਆ, ਇਹਨੂੰ ਕਿਤੇ ਧਰ ਦੇ ਸੁੱਟ ਦੇ ਇਹਨੂੰ। ਉਹਨੂੰ ਨਹੀਂ ਪਤਾ ਸਾਡੇ ਬਾਪ ਨੂੰ ਮਰ ਗਈ ਬੱਚੀ ਮੇਰੀ, ਮਰ ਗਈ ਆ। ਉਹ ਜਿਸ ਵਕਤ ਉਹਨੇ ਕੱਪੜਿਆਂ ਧਾਨ ਮਾਰਿਆ ਤਾਂ ਉਹਨੇ ਆਖਿਆ ਵੀ ਠੀਕ ਹੈ। ਉਹਨੇ ਫਿਰ ਇੱਕ ਵੱਟ ਦੇ ਨਾਲ ਧਰ ਕੇ ਅੱਛਾ, ਇੱਕ ਮੇਰਾ ਬਾਪ, ਇੱਕ ਮੇਰੀ ਭੈਣ, ਅੱਛਾ, ਇੱਕ ਮੇਰੀ ਨਾਨੀ, ਇੱਕ ਮੇਰੇ ਮਾਮੇ ਦਾ ਪੁੱਤ ਸੀ, ਤੇ ਇਹ ਚਾਰ ਜੀ ਸਾਡੇ ਉੱਥੇ ਮਰੇ ਸੀ ਗੋਲੀ ਦੇ ਵਿੱਚ। ਗੋਲੀ ਦੇ ਪਗਲਾ ਤੇ ਉੱਠੇ ਪਾਟ ਆਪ ਫਿਰ ਨੱਸ ਗਿਆ। ਫਿਰ ਉਹ ਸਾਨੂੰ ਨਜ਼ਰ ਹੀ ਨਹੀਂ ਆਇਆ ਵੀ ਕਿੱਥੇ ਮਾਰਿਆ ਗਿਆ ਤੇ ਕਿੱਥੇ ਨਹੀਂ ਮਾਰਿਆ। ਇੱਕ ਸਾਡੀ ਮਾਸੀ ਸੀ, ਉਹਦੇ ਇੱਥੇ ਧੌਣ 'ਚ ਤਲਵਾਰ ਵੱਜੀ। ਅੱਛਾ, ਤਲਵਾਰ ਵੱਜੀ ਤੇ ਉਹ ਗੁੱਟ ਹੁੰਦੀਆਂ ਨੇ ਬੀਬੀਆਂ ਦੀ, ਉਹ ਗੁੱਟ ਦੇ ਵਾਲਾਂ ਨਾਲ ਨਾ ਉਹ ਅੱਡੀ ਘਟਾਉਣ ਬਚ ਗਈ। ਆ ਸਾਰਾ ਗੱਲ ਉਹਨੂੰ ਫਿਰ ਬੰਨ ਬੁੰਨ ਕੇ ਉੱਥੇ ਲਿਆਂਦਾ ਲਿਆਂਦਾ ਤੇ ਉਹ ਬਚ ਵੀ ਗਈ। ਫਿਰ ਜ਼ਖਮ ਠੀਕ ਹੋ ਗਿਆ। ਇਹੋ ਜਿਹਾ ਵਾਕਿਆ ਉਹ ਅਸਾਂ ਵੇਖਿਆ ਹੈ। ਸਾਡੀ ਉਮਰ ਲੰਘ ਗਈ ਇੰਨੀ, ਉਹ ਯਾਦ ਆ ਜਾਏ ਤਾਂ ਐਂ ਹੁੰਦਾ ਸੀ ਉਹ ਕੱਲ੍ਹ ਦੀ ਗੱਲ ਆ, ਭੁੱਲਦਾ ਨਹੀਂ ਉਹ, ਭੁੱਲਦਾ ਨਹੀਂ। ਇੱਕ ਫਿਰ ਅਸੀਂ ਸਾਡਾ ਇਹਦਾ ਬਾਪ ਸੀ ਨਾ ਜਿਹੜਾ, ਮੈਂ ਸਿਆਣਾ ਸੀ ਤੇ ਇੱਕ ਮੇਰਾ ਭਰਾ ਜਿਹੜਾ ਸੀ ਉਹ ਛੋਟਾ ਸੀ। ਉਹ ਜਦੋਂ ਅੱਗੇ ਦੌੜੇ ਜਾਂਦੇ ਆ ਨਾ ਮਗਰ ਸਿੱਖ ਚੜੇ, ਉਹ ਮਗਰ ਰਹਿ ਜਾਂਦਾ ਸੀ। ਉਹ ਜਿਸ ਵੇਲੇ ਨੱਸ ਕੇ ਤੇ ਇੱਕ ਲਾਗੇ ਅੰਬ ਸੀ ਪੈਲੀ ਦੇ ਵਿੱਚ, ਉਹਦੇ ਉੱਤੇ ਚੜ੍ਹ ਗਿਆ। ਅੱਛਾ, ਉਹਨਾਂ ਨੇ ਆਮ ਮਗਰੇ ਚੜ੍ਹ ਕੇ ਦੋ ਚਾਰ ਬਰਸੀਆਂ ਲੈ ਲਓ ਕੇ, ਪਰ ਰਫਲਾਂ ਤੋਂ ਤਾਂ ਹੈ ਹੀ ਨਹੀਂ ਸੀ। ਕੋਈ ਬਰਸੀਆਂ ਲੈ ਲਿਆ, ਕਿਸੇ ਕੁਆੜੀ ਲੈ ਲਈ ਕਿਸੇ ਵਕਤ। ਉਹਨੂੰ ਫਿਰ ਉੱਤੋਂ ਹੀ ਉਹਨਾਂ ਨੇ ਮਾਰ ਮੂਰ ਕੇ ਥੱਲੇ ਸੁੱਟਿਆ। ਉਹਦਾ ਫਿਰ ਗਾਉਣ ਚੱਲ ਪਿਆ, ਅਜੇ ਡੋਂਦੀ ਗੁਲਾਮਾ ਮਾਰਿਆ, ਅੰਬ ਦੇ ਤੀਸੀ ਤੋਂ ਲਾਇਆ ਉਹਨਾਂ ਸਿੱਖਾਂ ਨੇ, ਤੇ ਗੁਲਾਮੇ ਦੀ ਭੈਣ ਖੂਤੇ ਰੋਂਦੀ। ਅੱਛਾ, ਇਹੋ ਜਿਹੀਆਂ ਬਾਤਾਂ ਤੁਰ ਪਈਆਂ। ਮਾਰ ਛੱਡਿਆ ਸੀ ਉਹਨੂੰ? ਮਾਰ ਛੱਡਿਆ। ਉਹ ਇਹ ਕੋਈ ਮਾਪਿਆਂ ਦਾ ਪੁੱਤ। ਅੱਛਾ, ਤੇ ਉਹਨਾਂ ਆਜ਼ਾਦ ਬੜਾ ਸੀ, ਆਜ਼ਾਦ ਬੜਾ ਸੀ। ਅੱਛਾ, ਤੇ ਉਹਨੇ ਨਾ ਸਾਈਕਲ ਲਿਆਂਦਾ ਤੇ ਦਵਾਈ ਪੈ ਗਈ ਪਿੰਡ ਵਿੱਚ, ਬੱਲੇ ਬੱਲੇ ਬੱਠੂ ਨੇ ਸਾਈਕਲ ਲਿਆਂਦਾ। ਯਾਰ ਬੇਲੀ ਜਿਹੜਾ ਇੱਕ ਦੇ ਨਾਂ ਭਜੋ ਸੀ। ਅੱਛਾ, ਮੁੰਡੇ ਦੇ ਨਾਂ ਭਜੋ। ਜੀਤਾ ਪ੍ਰੀਤਾ। ਜੀਤਾ ਪ੍ਰੀਤਾ। ਹਾਂਜੀ, ਤੇ ਇਹੋ ਜਿਹੇ ਨਾਂ ਸੀ ਸਾਡੇ ਹਾਣ ਦੇ ਜਿਹੜੇ ਸੀ ਉਹਨਾਂ। अस्सलाम वालेकुम, सत श्री अकाल, आदाब दोस्तों। सਭ ਦਾ ਪੰਜਾਬ ਦੀ ਟੀਮ ਗੁਰਦਾਸਪੁਰ ਪਿੰਡ ਗੁੱਜਰਪੁਰਾ ਦੇ ਬਜ਼ੁਰਗਾਂ ਦੇ ਕੋਲ ਪਹੁੰਚੇ ਹਾਂ। ਅੱਜ ਅਸੀਂ ਇਹਨਾਂ ਦੇ ਕੋਲੋਂ ਪੁੱਛਾਂਗੇ 47 ਦੀ ਕਹਾਣੀ। ਬਜ਼ੁਰਗਾਂ ਦੀ ਬਹੁਤ ਹੀ ਕਮਾਲ ਦੀ ਯਾਦਦਾਸ਼ਤ ਹੈ। ਆਪਣੇ ਪਿੰਡ ਦੇ ਹਰ ਸਿੱਖ, ਹਿੰਦੂ ਤੇ ਆਪਣੇ ਬਚਪਨ ਦੇ ਯਾਰਾਂ ਦੇ ਨਾਂ ਵੀ ਬਜ਼ੁਰਗਾਂ ਨੂੰ ਯਾਦ ਨੇ, ਤੇ ਬਜ਼ੁਰਗਾਂ ਦੇ ਕਾਫਲੇ ਉੱਤੇ ਹੋਏ ਹਮਲੇ ਦੀ ਕਹਾਣੀ ਵੀ ਸੁਣਾਂਗੇ, ਜਿਹਦੇ ਵਿੱਚ ਇਹਨਾਂ ਦੇ ਵਾਲਦ, ਭੈਣ, ਨਾਨੀ ਤੇ ਕਾਫੀ ਹੋਰ ਲੋਕ ਸ਼ਹੀਦ ਹੋਏ। ਆਓ ਜਾਣਦੇ ਹਾਂ ਉਸ ਕਹਾਣੀ ਨੂੰ ਇਹਨਾਂ ਬਜ਼ੁਰਗਾਂ ਦੀ ਜ਼ੁਬਾਨੀ। अस्सलाम वालेकुम बाबा जी। बिस्मिल्लाह जी, वालेकुम सलाम। वालेकुम सलाम। की हाल चाल है? बहुत बहुत शुक्र है उस मालिक का। ਬਜ਼ੁਰਗੋ ਆਪਣਾ ਨਾਮ ਕੀ ਹੈ? जान मोहम्मद। ਤੇ ਇਹਨਾਂ ਬਜ਼ੁਰਗਾਂ ਦਾ ਕੀ ਨਾਮ ਹੈ? सरदार। ਸਰਦਾਰ। ਤੁਹਾਡੇ ਵਾਲਦ ਦਾ ਕੀ सरदार ਨਾਮ मोहम्मद। वो चुप है। ਸਰਦਾਰ ਮੁਹੰਮਦ। हाँ, वल्द खैरुद्दीन। ਸਹੀ ਹੋ ਗਿਆ। ਤੁਹਾਡੇ ਵਾਲਦ ਦਾ ਕੀ ਨਾਮ ਸੀ? मेरे वालिद दा नाम ताजदीन। ਤੇ ਦਾਦਾ ਜੀ ਦਾ? दादा जी का बधाया। ਵਧਾਇਆ। हाँ जी, ਤੁਸੀਂ ਦੋਨੇ ਤਾਏ ਚਾਚੇ ਦੇ ਪੁੱਤਰ? हाँ जी। हाँ जी, ताजा। ਸਹੀ ਹੋ ਗਿਆ।
ਹਿੰਦੁਸਤਾਨ ਦੀਆਂ ਗੱਲਾਂ ਪੁੱਛਣੀਆਂ ਸੀ ਤੁਹਾਡੇ ਕੋਲੋਂ। ਜੀ ਹਾਂ, ਪੁੱਛੋ। ਜਦੋਂ ਉਜਾੜੇ ਹੋਏ ਹਾਂਜੀ, ਉਸ ਵੇਲੇ ਕਿੰਨੀ ਉਮਰ ਸੀ ਤੁਹਾਡੀ? ਉਮਰ ਜਗਾ ਲਿਆ ਵੀ ਤੁਹਾਨੂੰ ਦੱਸਿਆ ਅੱਗੇ ਵੀ 14 ਸਾਲ ਤੋਂ ਥੱਲੇ ਲਾ ਲਓ, ਬੱਕੀ ਲਾਉਣੀ 14 ਲਾ ਲਓ। ਅੱਛਾ, 14 ਸਾਲ ਉਮਰ ਸੀ ਤੁਹਾਡੀ ਤੇ 16 ਸਾਲ ਇਹਨਾਂ ਦੀ ਸੀ। ਹਾਂਜੀ, ਸਹੀ ਹੋ ਗਿਆ। ਹਿੰਦੁਸਤਾਨ ਦੇ ਵਿੱਚ ਪਿੰਡ ਕਿਹੜਾ ਸੀ ਆਪਣਾ? ਗੁਜਰਪੁਰਾ। ਗੁਜਰਪੁਰਾ। ਹਾਂਜੀ। ਉਹਦੇ ਨਾਲ ਕਿਹੜੇ ਪਿੰਡ ਲੱਗਦੇ ਸੀ? ਹਾਂ, ਵੇਖੋ ਉਹਨੇ ਦੱਸ ਦਿੰਦੇ, ਘਣੀਆਂ, ਹੂੰ ਦਮੋਦਰ, ਹੂੰ ਚੱਠੇ, ਹੂੰ ਸੀੜੇ, ਹੂੰ ਬਿਰਬੂਜੀ, ਹੂੰ ਕਾਡੀਆਂ, ਮਸਾਹਪੁਰ, ਸਹੀ। ਕਾਸੀਵਾਲ, ਅਲੀਵਾਲ, ਫਿਰ ਆਪਣਾ ਸਿੱਧਰੀ ਵਾਲਾ ਮਸਾਹਪੁਰਾ। ਹੂੰ। ਇਸ ਵੇਲੇ ਲਾਗੇ ਲਾਗੇ ਪਿੰਡ ਜਿਹੜੇ ਨਾ ਇਹ ਸਾਰੇ ਹੰਜਾਣੇ, ਕਲਾਰ। ਅੱਛਾ, ਕਲਾਰ। ਹਾਂ, ਕਲਾਰ ਕਲਾਰ। ਸਹੀ ਹੋ ਗਿਆ। ਫਿਰ ਇੱਕ ਪਿੰਡ ਕਾਲਾ। ਹੂੰ। ਦੇਖੋ ਨਾ ਇੰਨਾ ਤੁਹਾਨੂੰ ਚਿਰ। ਤੇ ਸਾਰੇ ਪਿੰਡਾਂ ਦਾ ਪਤਾ ਹੈ। ਬਿਲਕੁਲ ਐਸੇ ਹੁਣ ਆ ਨਿਸ਼ਾਨੇ ਦੇ ਆਪਣੇ ਏਰੀਏ ਗਏ ਤੇ ਬੜੇ ਗੱਲ ਦੇ ਨਹੀਂ ਹੋਣਗੇ, 10-12 ਜਨ ਹਾਂਜੀ। ਬੰਦੇ ਜਾਣਦੇ ਹੋਣ। ਅੱਛਾ ਬਾਬਾ ਜੀ, ਤਹਿਸੀਲ ਕਿਹੜੀ ਸੀ ਤੁਹਾਡੀ? ਤਹਿਸੀਲ ਬਟਾਲਾ, ਤੇ ਜ਼ਿਲ੍ਹਾ? ਗਲਜਾਰ ਜ਼ਿਲ੍ਹਾ ਗੁਰਦਾਸਪੁਰ। ਤੂੰ ਚੁੱਪ ਕਰ ਜਾ, ਤੇਰੀ ਅਕਲ ਨਹੀਂ ਕੰਮ ਕਰਦੀ। ਅੱਛਾ ਤਹਿਸੀਲ ਬਟਾਲਾ, ਹੂੰ। ਜ਼ਿਲ੍ਹਾ ਗੁਰਦਾਸਪੁਰ ਦਾ। ਅੱਛਾ ਅੱਛਾ ਅੰਮ੍ਰਿਤਸਰ ਦੇ ਗੁਆਂਢੀ ਅਸੀਂ ਤਾਂ, ਅੰਮ੍ਰਿਤਸਰ ਤੇ ਦੋਵੇਂ ਸਾਡੇ ਗੁਆਂਢੀ ਜ਼ਿਲ੍ਹੇ ਹੀ ਆ ਦੋਵੇਂ। ਅੱਛਾ ਅੱਛਾ। ਹਾਂਜੀ। ਕਿੰਨਾ ਕੁ ਵੱਡਾ ਪਿੰਡ ਸੀ ਗੁਜਰਪੁਰਾ? ਗੁਜਰਪੁਰਾ ਦੀ ਗੱਲ ਆ ਵੀ ਆਮ ਵੱਡਾ ਨਹੀਂ ਸੀ, ਹੂੰ। ਪੂਰਾ ਜਾਂ ਦਰਮਿਆਨਾ ਲਾ ਲਓ ਵੀ ਜਾਣੇ ਆਮ ਵੱਡਾ ਨਹੀਂ ਸੀ ਤੇ ਦਰਮਿਆਨਾ ਪਿੰਡ ਸੀ। ਦਰਮਿਆਨਾ ਪਿੰਡ ਸੀ। ਹਾਂਜੀ। ਕਿਹੜੀ ਬਰਾਦਰੀ ਉੱਥੇ ਰਹਿੰਦੀ ਸੀ? ਉੱਥੇ ਬਲਾਦਰੀ ਰਹਿੰਦੇ ਸੀ, ਕੋਈ ਘਰ ਜਲਾਇਆ ਦੇ ਵੀ ਹੈ ਸੀ ਹੂੰ ਤੇ ਰਾਈ ਚ ਰਾਈਆਂ ਦੇ ਵੀ ਹੈ ਸਨ। ਹੂੰ। ਫਿਰ ਕੋਈ 2 ਘਰ ਸਕਿਆਂ ਦੇ ਵੀ ਹੈ ਸਨ। ਅੱਛਾ। ਇਸ ਤਰ੍ਹਾਂ ਕਰਕੇ ਤੇ ਮੋਚੀਆਂ ਦੇ ਵੀ ਹੈ ਸਨ ਤੇ ਇਸ ਤਰ੍ਹਾਂ ਕਰਕੇ ਨਿੱਕੇ ਨਿੱਕੇ। ਆਪਣੀ ਕਿਹੜੀ ਬਰਾਦਰੀ ਹੈ? ਆਪਣੀ ਇਹੋ ਜਿਹੀ ਜਿਹਨਾਂ ਨੂੰ ਘੁਮਿਆਰਾਂ ਦੇ ਅੱਛਾ, ਸੇਠ ਬਰਾਦਰੀ। ਸੇਠ ਬਲਾਦਰੀ ਸਹੀ ਲਾ ਹੋ ਗਿਆ। ਲਓ ਜਾਂ ਰਮਾਨੀ ਲਾ ਲਓ, ਹੁਣ ਤੇ ਕਈ ਗੱਲਾਂ ਹੁਣ ਤੇ ਕਈ ਨਾਮ ਆ ਗਏ ਨੇ। ਨਹੀਂ, ਕਈ ਨਾਮ ਆ ਗਏ ਨੇ। ਅੱਛਾ, ਆਪਣੇ ਕਿੰਨੇ ਕੁ ਘਰ ਸਨ ਉੱਥੇ ਸੇਠਾਂ ਦੇ? ਆਪਣੇ ਸੇਠਾਂ ਦੇ ਘਰ ਸਾਡਾ ਸੀ ਇੱਕ, ਸਾਡੇ ਬਾਪ 3 ਘਰ ਸੀ। ਹੂੰ 3 ਬਾਪ ਸਨ। ਸਾਡਾ ਇੱਕ ਮੇਰਾ ਬਾਪ, ਹੂੰ। ਇੱਕ ਮੇਰਾ ਇਹਨਾਂ ਦਾ ਪਿਓ ਤਾਇਆ, ਇੱਕ ਛੋਟਾ ਉਹ ਸਾਡਾ ਚਾਚਾ। ਅੱਛਾ। 3 ਘਰ ਇਸ ਲਾ ਲਓ। ਹੂੰ ਇੱਕ ਘਰ ਹਾਂ ਜੀ ਅੱਲਾ ਦੇ ਰੂੜੇ का ਤੇ ਇੱਕ ਜਲਾਲਦੀਨ ਭੰਗੋ का। ਅੱਛਾ ਇਹ ਬਸ ਇਹੀ ਘਰ ਸੀ, 5 ਘਰ ਲਾ ਲਓ। ਅੱਛਾ, 5 ਘਰ ਸੀ ਤੁਹਾਡੇ। ਹਾਂਜੀ। ਸਹੀ ਹੋ ਗਿਆ। ਤੁਹਾਡਾ ਲੰਬੜਦਾਰ ਪਿੰਡ ਦਾ ਕੀ ਨਾਮ ਸੀ ਉਹਦਾ? ਬਾਜਾ ਸਿੰਘ। ਬਾਜਾ ਸਿੰਘ। ਬਾਜਾ ਸਿੰਘ, ਹਾਂਜੀ। ਕਿੰਨੀਆਂ ਲੰਬੜਦਾਰੀਆਂ ਸੀ ਪਿੰਡ ਦੀਆਂ? ਲੰਬੜਦਾਰ ਇੱਕ ਹੋਰ ਵੀ ਸੀ, ਉਹਦੇ ਨਾਂ ਹੈਗਾ ਸੀ, ਔਰ ਦੂਜੇ ਲੰਬੜਦਾਰ ਕੀ ਨਾਂ ਲੈਂਦਾ ਸੀ ਹੁਣ? ਇੱਕ ਤੇ ਬਾਜਾ ਸਿੰਘ ਸੀ। ਜਿਹੜਾ ਉੱਥੇ ਵਾਜਾ ਵੇਖਣ ਜਾਂਦੇ ਹਨ। ਆਹੋ। ਨਹੀਂ ਬਾਜਾ ਵੇ ਤੇਜਾ ਹੈ ਲੰਬੜਦਾਰ ਦਾ ਆ ਤੇਜਾ ਸਿੰਘ। ਤੇਜਾ ਸਿੰਘ। ਇੱਕ ਦੇ ਨਾਂ ਤੇਜਾ ਸਿੰਘ ਸੀ। ਅੱਛਾ, 2 ਲੰਬੜਦਾਰੀਆਂ ਸੀ। ਹਾਂ ਇੱਕ ਤੇਜਾ ਸਿੰਘ, ਹਾਂ। ਇੱਕ ਇੱਕ ਬਾਜਾ ਸਿੰਘ। ਬਾਜਾ ਸਿੰਘ। ਅੱਛਾ ਬਾਬਾ ਜੀ, ਹਾਂਜੀ। ਕਿਸ ਤਰ੍ਹਾਂ ਦੇ ਬੰਦੇ ਸਨ ਦੋਨੇ ਲੰਬੜਦਾਰ? ਬੰਦੇ ਅੱਛੇ ਸਨ, ਹੂੰ। ਮਾੜਿਆਂ ਵਾਸਤੇ ਅੱਛੇ ਬੰਦੇ ਸਨ। ਹੱਥ ਰੱਖਦੇ ਸੀ ਗਰੀਬਾਂ ਉੱਤੇ? ਹਾਂ, ਹੱਥ ਰੱਖਦੇ ਸੀ। ਇੱਕ ਭਾਈ ਤੁਹਾਨੂੰ ਗੱਲ ਸੁਣਾ ਰਹੀ ਹੈ। ਹੂੰ। ਇਹਦੇ ਤੋਂ ਵੱਡਾ ਸਾਡਾ ਭਾਈ, ਉੱਥੇ ਸਾਡੇ ਲਾਗੇ ਲੰਘਦੀ ਸੀ ਨਹਿਰ। ਅੱਛਾ। ਉਹ ਬਾਹਰ ਮੁੰਡੇ ਲੜ ਪਏ। ਹੂੰ। ਉਹ ਇੱਕ ਜਿਹੜਾ ਸਿੱਖ ਸੀ, ਉਹ ਜਿਹੜਾ ਵਡੇਰਾ ਸੀ, ਅੱਛਾ। ਉਹਨੇ ਮਾਰਿਆ ਹੂੰ। ਇਹਦੇ ਭਾਈ ਨੂੰ ਸਾਡੇ। ਉਹ ਰੋਦਾ ਆਇਆ ਪਿੰਡ। ਅੱਛਾ। ਸਾਡੀ ਬੇਦੀ ਦੇ ਲਾਗੋਂ ਦੀ ਉਹਨਾਂ ਦਾ ਸਭ ਪਿੰਡ ਦਾ ਰਾਹ ਆਉਂਦਾ ਸੀ। ਨਹੀਂ, ਬੱਚਿਆਂ ਨੇ ਆਪਸ 'ਚ ਲੜਾਈ ਹੋਈ? ਇੱਕ ਸਿਆਣਾ ਸੀ, ਹੂੰ। ਇੱਕ ਬੱਚਾ ਸੀ। ਅੱਛਾ। ਉਹ ਜੇ ਫਿਰ ਉਹ ਲੜੇ ਡੰਗਰ ਚਾੜਦੇ ਤੇ ਉਹ ਸਾਡਾ ਜਿਹੜਾ ਹੈ ਰੋਦਾ ਪਿੰਡ ਆ, ਉਹ ਸਾਡੇ ਬਾਪ ਨੇ ਆਖਿਆ ਵੀ ਗੱਲ ਇਹ ਆ, ਉਹਨਾਂ ਇੱਥੋਂ ਦੀ ਲੰਘਣਾ ਮੈਂ ਪੁੱਛ ਦਾਂਗਾ ਵੀ ਜਾ ਤੂੰ ਆਪਣੇ ਡੰਗਰ ਤੇ ਘੇਰ ਕੇ ਲਾਇਆ, ਹੁਣ ਛਾਂ ਪੀਂਦੀ ਜਾਂਦੀ। ਹੂੰ। ਉਹ ਜਿਸ ਵੇਲੇ ਆਇਆ, ਸਾਡੇ ਬਾਪ ਨੇ ਫੜ ਕੇ ਨਾ ਬਾਹੋਂ ਹਾਂਜੀ। ਤੇ 2-3 ਉਹਦੇ ਮੁੱਕੇ ਮਾਰ ਦਿੱਤੇ ਲੱਕ 'ਚ। ਅੱਛਾ। ਉਹ ਵੀ ਚਲੇ ਗਿਆ ਡਿੱਗਦਾ ਟਿੰਦਾ ਘਰ। ਹੂੰ। ਮਹੀਨੇ ਬਾਅਦ ਹੋ ਗਿਆ ਮਰ ਗਿਆ? ਮਰ ਗਿਆ। ਹੂੰ। ਉਹ ਪਿੰਡ ਵਿੱਚ ਉਹਨਾਂ ਦਵਾਈ ਚੁੱਕ ਦੇ ਘੁਬਿਆਰਾਂ ਨੂੰ ਬੱਲਾ ਮਾਰ ਛੱਡਿਆ। ਉਹ ਲੰਬੜਦਾਰ ਬਾਜਾ ਸਿੰਘ ਦੇ ਕੋਲ ਗਏ। ਅੱਛਾ। ਇਹ ਸਰਦਾਰ ਜੀ ਸਾਡਾ ਬੰਦੇ ਨੂੰ ਘੁਮਿਆਰਾਂ ਨੇ ਮਾਰਿਆ ਸੀ, ਹੂੰ। ਉਹਦੇ ਮਰ ਗਿਆ। ਉਹ ਆਂਦਾ ਵੀ ਹੈ ਨਾ ਹਾਂ ਤੇ ਲਿਓ ਮੈਨੂੰ ਮਾਰੋ। ਉੱਥੇ ਕਿੰਨੇ ਉਹਨੂੰ 2-3 ਮੁੱਕੇ ਵੱਜਣ ਮੈਨੂੰ 20 ਬਾਹਰ ਹੋ ਗਏ ਤੇ ਅੱਛਾ। ਘੁਮਿਆਰਾ ਮਾਰ ਛੱਡਿਆ, ਮਰ ਗਿਆ। ਆਪਣੀ ਆਈ ਨਾਲ ਮਰ ਗਿਆ। ਹਾਂ।
ਖਬਰਦਾਰ ਜੇ ਮੈਂ ਰਲ ਮੁੜ ਕੇ ਨਾ ਲਿਆ ਕਿਸੇ ਨੇ। ਅੱਛਾ ਲਓ ਜੀ, ਨਾ ਕੋਈ ਥਾਣੇ ਗਿਆ, ਨਾ ਸਾਨੂੰ ਕਿਸੇ ਆਵਾਜ਼ ਮਾਰ ਕੇ ਪੁੱਛਿਆ, ਨਾ ਲੈਣਾ ਨਾ ਦੇਣਾ। ਇੰਨੀ ਮੁਹੱਬਤ ਤੇ ਪਿਆਰ ਹੁੰਦਾ ਸਾਡੇ। ਵਾਹ ਜੀ ਵਾਹ। ਹੋਰ ਉੱਥੇ ਖੱਤਰੀ ਵੀ ਰਹਿੰਦੇ ਸੀ? ਖੱਤਰੀ ਵੀ ਰਹਿੰਦੇ ਸੀ। ਉਹਨਾਂ ਦਾ ਕੋਈ ਨਾਂ ਯਾਦ ਹੁਣ ਤੁਹਾਨੂੰ? ਖੱਤਰੀ ਇੱਕ ਮਹਿੰਗਾ ਖੱਤਰੀ ਸੀ, ਹੂੰ ਮਹਿੰਗਾ ਸੀ ਉਹਦੇ ਨਾਂ। ਅੱਛਾ ਇੱਕ ਤੀਰਸ ਸੀ। ਹੂੰ ਤੀਰਸ ਪੀਰਸ ਤੀਰਸ ਹਾਂਜੀ ਇੱਕ ਦੇ ਨਾਂ ਮਹਿੰਗਾ ਤੇ ਇੱਕ ਦੇ ਨਾਂ ਤੀਰਸ। ਅੱਛਾ ਉਹ ਦੋਵੇਂ ਖੱਤਰੀਆਂ ਹੀ ਸੀ, ਪਤਾ ਸਾਨੂੰ ਕੀ। ਤੇ ਜਿਹੜੇ ਉੱਥੇ ਹੋਰ ਸਿੱਖ ਮਸ਼ਹੂਰ ਸਨ ਉਹਨਾਂ ਦਾ ਕੋਈ ਨਾਂ ਯਾਦ ਹੁਣ ਤੁਹਾਨੂੰ? ਨਾਂ ਅਜ਼ਹਰ, ਹੂੰ ਮਤਾਬ, ਹੂੰ ਮਿੰਦਰ। ਅੱਛਾ ਇੱਕ ਨੂੰ ਆਂਦੇ ਹੁੰਦੇ ਸੀ, ਉਹਦੇ ਨਾਂ ਹੈਗਾ ਸੀਗਾ ਆਪਣਾ ਕੋਲੇ ਨਾਂ ਕੀ ਸੀ, ਨਾਂ ਪਾਇਆ ਸੀ ਕੁੰਡੀ ਕੋਟ। ਗਲਜਾਰਾ ਵੀ ਸੀ ਇੱਕ। ਅੱਛਾ ਗਲਜਾਰਾ ਵੀ ਸੀ। ਹਾਂ ਜੀ, ਤੇ ਉਹ ਨਾਂ ਪਾਇਆ ਸੀ ਕੁੰਡੀ ਕੋਟ। ਉਹਨੂੰ ਕੁੰਡੀ ਕੋਟ ਆਂਦੇ ਸੀ। ਜਦੋਂ ਦਾਣੇ ਹਾੜੀ ਦੇ ਕੁੱਟ ਕੱਢਦੇ ਰਹੇ ਸਾਹਮਣੇ ਆਂਦੇ, ਉਹਨੇ ਕੁੰਡੀਆਂ ਚੋਂ ਦਾਣੇ ਕੱਢਦੇ ਰਹੇ। ਅੱਛਾ ਉਹਨੂੰ ਆਖਣਾ ਕੁੰਡੀ ਕੋਟਾ। ਅੱਛਾ 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 ਤੇ ਨਾਂ ਬਸ ਸਾਰੇ ਯਾਦ। ਇੱਕ ਦੇ ਨਾਂ ਬੱਠੂ, ਹੂੰ ਬਿਰਲਾ, ਵਾਹ ਜੀ ਵਾਹ। ਤੇ ਇਸ ਤਰ੍ਹਾਂ ਬੜੇ ਨਾਂ ਸਨ। ਸੂਰਤੀ ਇੱਕ। ਹਾਂਜੀ ਇੱਕ ਸੂਰਤੀ। ਅੱਛਾ ਸੂਰਤੀ, ਸਹੀ ਹੋ ਗਿਆ। ਬਾਬਾ ਜੀ ਤੁਸੀਂ ਪੜ੍ਹਦੇ ਵੀ ਰਹੇ ਹੋ? ਨਾ ਜੀ, ਅਸੀਂ ਪੜ੍ਹਨ ਗਏ ਸਾਂ ਥੋੜ੍ਹਾ ਜਿਹਾ ਚਿਰ, ਤੇ ਫਿਰ ਇੱਧਰ ਨੂੰ ਆ ਕੇ ਕਿੱਥੇ ਸਕੂਲ ਸੀ ਤੁਹਾਡਾ? ਸਕੂਲ ਸਾਡਾ ਪਿੰਡ 'ਚ ਸੀ। ਪਿੰਡ ਦੇ ਵਿੱਚ ਸਕੂਲ ਹੈ ਸੀ? ਹਾਂ ਜੀ। ਅੱਛਾ ਤੇ ਐਵੇਂ ਥੋੜ੍ਹਾ ਜਿਹਾ ਦਿਨ ਗਏ ਤੇ ਬਸ ਇੱਧਰ ਨੂੰ ਆ ਗਏ। ਉਮਰ ਸਿਆਣੀ ਹੋਈ ਸੀ। ਹੂੰ ਉਹ ਤੁਹਾਨੂੰ ਗੱਲ ਮੈਨੂੰ ਅਜੇ ਯਾਦ ਆ, ਦੱਸੋ। ਮੈਂ ਸੁਣਾ ਦਿਆਂ। ਉਹ ਬੱਚੀਆਂ ਵੀ ਤੇ ਬੱਚੇ ਵੀ ਇੱਕ ਥਾਂ ਪੜ੍ਹਦੇ ਸੀ। ਹੂੰ ਤੇ ਜਿਸ ਵਕਤ ਮੈਂ ਪੜ੍ਹਨ ਗਿਆ ਤੇ ਇੱਕ ਮੇਰਾ ਨਾਲ ਬਾਈ ਸੀ, ਉਹ ਨਿਆਣਾ ਸੀ। ਹੂੰ ਤੇ ਮੈਨੂੰ ਬੱਚੀਆਂ ਦੀਆਂ ਨਿਆ ਮੇਰੀ ਭਾਈ ਕਿੱਡਾ ਸਾਰਾ ਹੋਇਆ ਤੇ ਹੁਣ ਸਕੂਲੇ ਆ ਗਿਆ। ਅੱਛਾ ਲਓ ਜੀ, ਉਹ ਗੱਲ ਜਾਏ ਤੇ ਆਈ ਜੇ ਮੈਂ ਉੱਥੇ ਸਕੂਲ ਗਿਆ ਹੀ ਨਾ। ਅੱਛਾ ਤੁਹਾਨੂੰ ਬੱਚਿਆਂ ਨੇ ਮਿਹਣਾ ਦਿੱਤਾ? ਹਾਂਜੀ। ਕਿੱਡਾ ਵੱਡਾ ਭਾਈ ਆ ਗਿਆ ਸਕੂਲ? ਐਡਾ ਵੱਡਾ ਭਾਈ ਸਕੂਲੇ ਹੁਣ ਆਉਂਦਾ ਹੈ। ਅੱਛਾ ਤੇ ਮੈਂ ਫਿਰ ਗਿਆ ਹੀ ਨਹੀਂ। ਅੱਛਾ ਬਾਬਾ ਜੀ, ਸਿੱਖਾਂ ਦੇ ਜਿਹੜੇ ਬੱਚੇ ਸੀ ਉੱਥੇ ਤੁਹਾਡੇ ਨਾਲ ਖੇਡਦੇ ਹੁੰਦੇ ਸੀ, ਜਾਂ ਤੁਸੀਂ ਲੋਕ ਡੰਗਰ ਵੀ ਚਾਰਦੇ ਹੋਣੇ ਹੋ, ਆਹੋ, ਆਪਣਾ ਦੂਸਰਾ ਕੰਮ ਵੀ ਕਰਦੇ ਹੋਣੇ ਹੋ ਘੁਮਿਆਰੇ ਦਾ, ਸਭ ਕੁਝ। ਤੇ ਉਹਨਾਂ ਦੇ ਵੀ ਨਾਂ ਯਾਦ ਹੋਣ ਤੁਹਾਨੂੰ ਜਿਹੜੇ ਤੁਹਾਡੀ ਉਮਰ ਦੇ ਬੱਚੇ ਸੀ? ਹਾਂ, ਉਹ ਤੁਹਾਨੂੰ ਦੱਸਿਆ ਨੇ ਅੱਗੇ, ਵੇਲਾ, ਮਿੰਦਰ ਹਾਂ। ਤੇ ਇਹ ਕਿਹਨਾਂ ਦੇ ਪੁੱਤਰ ਸਨ? ਇਹ ਭਜੋ। ਹਿੰਦੂਆਂ ਦੇ ਇੱਕ ਭਜੋ ਨਹੀਂ, ਵੀ। ਸਿੱਖਾਂ ਦੇ ਸੀ ਕਿ ਹਿੰਦੂਆਂ ਦੇ ਸੀ? ਸਿੱਖ ਤੇ ਹਿੰਦੂਆਂ ਦਾ ਵੇਰਵਾ ਜਿਹੜਾ ਨਾ ਉਹ ਮੈਂ ਨਹੀਂ ਜਾਣਦਾ ਸੀ। ਉਹਨਾਂ ਸਾਰਿਆਂ ਨੂੰ ਸਿੱਖ ਕਹਿ ਲਓ, ਹਿੰਦੂ ਕਹਿ ਲਓ, ਨਹੀਂ ਨਹੀਂ ਨਹੀਂ, ਲੈਦਾ ਨੇ ਨਾ ਦੋਨੇ। ਉਹ ਹੁਣ ਫਿਰ ਲਹਿਦਾ ਹੋਣਗੇ। ਅੱਛਾ ਪਹਿਲਾਂ ਇੱਕ ਹੀ ਸਨ। ਅੱਛਾ। ਤੇ ਇਹੋ ਜਿਹੇ ਨਾਂ ਸੀ ਉਹਨਾਂ ਦੇ। ਤੇ ਤੁਹਾਡਾ ਕੋਈ ਇੱਕ ਸੰਗੀ, ਦੇ ਕੋਈ ਯਾਰ ਬੇਲੀ ਜਿਹੜਾ? ਇੱਕ ਦੇ ਨਾਂ ਭਜੋ ਸੀ, ਅੱਛਾ। ਮੁੰਡੇ ਦੇ ਨਾਂ ਭਜੋ। ਹੂੰ ਜੀਤਾ ਪ੍ਰੀਤਾ। ਜੀਤਾ ਪ੍ਰੀਤਾ। ਹਾਂਜੀ, ਤੇ ਇਹੋ ਜਿਹੇ ਨਾਂ ਸੀ ਸਾਡੇ ਹਾਣ ਦੇ ਜਿਹੜੇ ਸੀ ਉਹਨਾਂ ਦੇ। ਖੇਡਾਂ ਕਿਹੜੀਆਂ ਹੋਣੀਆਂ ਸੀ? ਖੇਡੋ ਇਹ ਹੁੰਦੀਆਂ ਸੀ, ਇੱਕ ਦਾਈ ਆ ਉੱਥੇ ਰੱਖ ਲਿਆ ਸੜਕਾਂ ਥਾਂ, ਹੂੰ ਇੱਕ ਰੱਖ ਲਿਆ ਉਹ ਕੌਰਾਂ ਦੇ ਪਰਲੇ ਪਾਸੇ ਪਈ। ਅੱਛਾ। ਤੇ ਖਿੱਦੋ ਲੈ ਲੈਣਾ, ਹੱਥਾਂ ਦੀ ਖੂੰਡੀਆਂ ਲੈ ਲੈਣੀਆਂ। ਹੂੰ ਅੱਧੇ ਮੁੰਡੇ ਉੱਧਰ ਹੋ ਜਾਣੇ, ਅੱਧੇ ਉੱਧਰ ਗਏ। ਜਿਹੜਾ ਦਾਈ ਨੰਗਾ ਲਵੇ ਉਹ ਜਿੱਤ ਗਿਆ, ਜਿਹੜਾ ਰਹਿ ਜੇ ਉਹ ਹਾਰ ਗਿਆ। ਅੱਛਾ। ਖਿੱਦੋ ਨੂੰ ਮਾਰ ਮਾਰ ਖੂੰਡੀਆਂ ਪਿੰਡ ਕੱਢਣਾ। ਦੇ ਵਿੱਚ ਮੇਲਾ ਵੀ ਲੱਗਦਾ ਸੀ ਕੋਈ? ਮੇਲਾ ਪਿੰਡ ਵਿੱਚ ਨਹੀਂ ਸੀ ਲੱਗਦਾ, ਹੂੰ ਕਾਸ਼ਤੀਵਾਲ ਦਾ ਮੇਲਾ ਲੱਗਦਾ ਸੀ ਉਸ ਜੂਹ ਵਿੱਚ। ਹੂੰ ਗੋਦਰ ਸ਼ਾਹ ਵਲੀ ਉਹ ਗੱਡੀ ਦੇ ਮਾਲਕ ਸਨ, ਹੂੰ ਤੇ ਬੜੇ ਕਰਨੀ ਵਾਲੇ ਸੀ। ਅੱਛਾ। ਤੇ 8 ਦਿਨ ਮੇਲਾ ਰਹਿੰਦਾ ਸੀ। ਉਹ ਚੁੱਪ ਹੋਏ, ਮੈਂ ਗੱਲ ਮੇਰੇ ਸੁਣਾਉਣ ਬੋਲਣ ਲੱਗਾ। ਦੇ ਬੋਲਣ ਦੇ ਵਿੱਚ ਵਜਰਾ ਹੀ ਗੱਲ ਸੁਣਾਉਣ ਲੱਗਾ। ਇੱਕ ਖੂਹ ਜੋਗੀਆਂ ਦਾ ਖਵਾਉਂਦਾ, ਅੱਛਾ। ਉੱਥੇ ਜੋਗੀ ਰਹਿੰਦੇ ਸਨ। ਹੂੰ ਇੱਕ ਗੁੱਜੇ ਪੀਰ ਸੀ, ਉਹ ਰੜੇ ਸਾਂ ਅੰਬਾਂ ਦੇ ਬੂਟੇ ਸੀ, ਉਹਨਾਂ ਡੇਰਾ ਲਾਇਆ ਸੀ ਅੱਛਾ। ਪੀਰਾਂ ਨੇ। ਹੂੰ ਉਹ ਜਿਹੜੇ ਗੁੱਜੇ ਪੀਰ ਸਨ ਨਾ, ਉਹ ਉੱਥੇ ਰਹਿੰਦੇ ਸਨ ਗੇ ਆਪਣਾ ਪੀਰ, ਤੇ ਖੂਟੇ ਰਹਿੰਦੇ ਸੀ ਸਿੱਖਾਂ ਦੇ ਤੇ ਜੋਗੀ। ਅੱਛਾ। ਉਹ ਜੋਗੀ ਜਿਹੜੇ ਸੀ ਨਾ, ਉਹ ਜਾਦੂ ਕਰਦੇ ਸੀ, ਹੂੰ ਤੇ ਜਿਹੜੇ ਪੀਰ ਸੀ ਨਾ, ਉਹ ਅੱਲਾ ਦੀ ਕਲਾਮ ਕਰਦੇ ਸੀ। ਅੱਛਾ। ਉਹ ਜਖਵਾ ਉਹ ਜੋਗ ਜਿਹੜੇ ਕੋਲ ਦੁੱਧ ਖਾਂਦੀਆਂ ਹੁੰਦੀਆਂ ਸੀ ਬੀਬੀਆਂ, ਹੂੰ ਤੇ ਉਹ ਰਾਜ ਵਿੱਚ ਹੀ ਪੀਰਾਂ ਦਾ ਡੇਰਾ। ਹੂੰ ਉਹਨਾਂ ਆਖਣਾ ਵੀ ਗੱਲ ਇਹ ਆ, ਤੁਸੀਂ ਬੀਬੀ ਕਿੱਥੇ ਖਾਂਦੀਆਂ ਦੁੱਧ? ਆ ਕੇ ਜੋਗੀ ਨੇ ਅਸੀਂ ਇਹਨਾਂ ਨੂੰ ਨਾ ਦੁੱਧ ਦਈਏ, ਹੂੰ ਤੇ ਸਾਡੀਆਂ ਮਈਆਂ ਦੇ ਥਾਂ 'ਚੋਂ ਖੂਨ ਆ ਜਾਂਦਾ, ਦੁੱਧੋਂ ਨੱਸ ਜਾਂਦੀਆਂ, ਸਾਨੂੰ ਚੋਣ ਨਹੀਂ ਦਿੰਦੀਆਂ, ਤੇ ਅਸੀਂ ਉਹਨਾਂ ਨੂੰ ਦੁੱਧ ਦਿੰਦੇ ਹਾਂ, ਇਸ ਤੋਂ ਡਰਦੇ ਹੀ ਲਾ ਲਓ। ਹੂੰ ਤੇ ਉਹਨਾਂ ਆਖਿਆ ਬਜ਼ੁਰਗਾਂ ਨੇ, ਗੁੱਜੇ ਪੀਰਾਂ ਨੇ, ਵੀ ਜੇ ਸਾਨੂੰ ਦੇ ਦਿਓ ਤੇ ਤੁਹਾਡੀਆਂ ਮਈਆਂ ਜਿਹੜਾ ਦੁੱਧ ਬੜਾ ਦੇਣਗੀਆਂ,
ਉਹ ਬਹੁਤੇ ਲੋਕ ਦੇ ਨਾਮ ਮੰਨਦੇ ਨੇ। ਇੱਕ ਮਾਈ ਸੀ ਰਾਮਦੇਲ ਨੂੰ ਆਖਿਆ ਇੱਕ ਡੰਗ ਦੇ ਕੇ ਹੀ ਵੇਖ ਲੈਂਦੇ ਹਾਂ। ਅੱਛਾ। ਉਹਨਾਂ ਆਖਿਆ ਜਾ ਮਾਈ ਜੀ ਹੁਣ ਸਵੇਰੇ ਚੋ ਕੇ ਵੇਖਿਓ ਦੁੱਧ। ਉਹਨਾਂ ਨੇ ਦੁਆ ਸੀਸ ਕੀਤੀ। ਉਹ ਜਨਾਬ ਸਵੇਰੇ ਮਾਈ ਉਹਨਾਂ ਨੇ ਜਿੰਨੇ ਭਾਂਡੇ ਸੀ ਦੁੱਧ ਦੇ ਚੋ ਕੇ ਪਾਲਦੇ ਡੰਗਰਾਂ ਥੱਲੇ ਦੁੱਧ ਡੰਗਰਾਂ ਥੱਲੇ ਮੁੱਕੇ ਨਾ। ਵਾਹ ਜੀ ਵਾਹ। ਉਹ ਮਾਈ ਨੇ ਪਾਠ ਧੁੰਮ ਦਿੱਤੀ। ਪਿਲਾ ਵੀ ਉਹ ਜਿਹੜੇ ਰਾਹ ਜਿਹੜੇ ਨਾ ਪੀਰ ਉਹ ਬੜੇ ਅੱਛੇ ਜੇ। ਉਹ ਜੋਗੀਆਂ ਕੋਲ ਦੁੱਧ ਜਾਏ ਕੋਈ ਨਾ ਹੁਣ। ਉਹ ਆ ਗਏ ਪੀਰਾਂ ਦੇ ਕੋਲ। ਅੱਛਾ। ਪੀਰ ਜੀ ਗੱਲ ਇਹ ਆ ਵੀ ਤੁਸੀਂ ਸਾਡਾ ਦੁੱਧ ਬੰਦ ਕਰ ਦਿੱਤਾ, ਤੁਸੀਂ ਇੱਥੋਂ ਹਿਲਦੇ ਹੋ। ਤੇ ਉਹ ਆਂਦਾ ਨੇ ਵੀ ਗੱਲ ਇਹ ਆ ਹਿਲਦੇ ਨਹੀਂ ਅਸੀਂ ਹੋਣਾ ਇੱਥੇ ਰਹਿਣਾ। ਅੱਛਾ। ਹਾਂ ਇੱਥੇ ਰਹਿਣਾ। ਤੇ ਉਹਨਾਂ ਦੀ ਆਪਸ ਵਿੱਚ ਗੱਲ ਹੋ ਗਈ। ਜੋਗੀ ਆਂਦਾ ਵੀ ਜਾਂ ਫਿਰ ਤੁਸੀਂ ਕੋਈ ਕਰਨੀ ਵਿਖਾ ਲਓ ਸਾਨੂੰ, ਨਹੀਂ ਤੇ ਸਾਡੀ ਦੇਖੋ। ਅੱਛਾ। ਉਹ ਬਜ਼ੁਰਗਾਂ ਦੇ ਹਾਂ ਵੀ ਵਿਖਾ ਦਿਓ। ਉਸ ਜਾਦੂਗਰ ਦੇ ਐਵੇਂ ਬਾਹਾਂ ਕਰ ਲਈਆਂ ਅੱਛਾ। ਤੇ ਜ਼ਮੀਨ ਤੋਂ ਉੱਠ ਖਲੋਤਾ ਤੇ ਉੱਡਣ ਲੱਗ ਗਿਆ ਜਾਦੂਗਰ। ਜਾਦੂਗਰ। ਉਹ ਜਿਸ ਵੇਲੇ ਲਾ ਲਓ ਤੁਸੀਂ ਉੱਚਾ ਮੇਲਤਾ ਕਰ ਅੱਡੇ ਮੇਲਤਾ ਕਰ ਗਿਆ। ਉਹ ਪੀਰ ਹੋਣਾ ਨੇ ਆਪਣੀਆਂ ਖੜਾਵਾਂ ਲਾ ਕੇ ਪੈਰਾਂ ਤੇ ਉਹਨਾਂ ਨੇ ਆਖਿਆ ਵੀ ਜਾਓ ਵੀ ਬਜਾ ਇਹਨਾਂ ਪੈਰਾਂ ਤੇ ਲਿਆਉਣਾ ਜੇ। ਅੱਛਾ। ਖੜਾਵਾਂ ਲੱਕੜ ਦੀਆਂ ਉੱਤੇ ਲੱਗਾ ਹੁੰਦਾ ਸੀ ਉਹਨਾਂ ਦੇ ਉਹ ਹੋਰ ਹੀ ਇੱਕ ਆਪਣਾ ਪੱਟੀ ਜਿਹੀ। ਉਹਦੀ ਵਾਜੀਆਂ ਉਹ ਸਿਰ ਵਿੱਚ ਕਾਰ ਖੜਾਕ ਹੋ ਗਏ। ਪੀਰ ਉਹਨਾਂ ਪੈਰਾਂ ਤੇ ਆ ਕੇ ਪੈਰੀ ਪੈ ਗਏ, ਬਾਬਾ ਜੀ ਸਾਨੂੰ ਮਾਫ ਕਰ ਦਿਓ ਤੇ ਅੱਗੋਂ ਸਾਨੂੰ ਹੁਕਮ ਕਰੋ ਵੀ ਕਿੱਥੇ ਅਸੀਂ ਰਹੀਏ। ਅੱਛਾ। ਉਹਨਾਂ ਨੇ ਫਿਰ ਆਖਿਆ ਵੀ ਗੱਲ ਇਹ ਆ ਵੀ ਪਹਾੜਾਂ ਦੇ ਵਿੱਚ ਆ ਜਖਵਰ ਜੋਗੀਆਂ ਦਾ ਆਂਦੇ ਨੇ ਉਹਨੂੰ। ਅੱਛਾ। ਉੱਥੇ ਤੁਹਾਡਾ ਟਿਕਾਣਾ, ਉੱਥੇ ਚਲੇ ਜਾਓ। ਉੱਥੇ ਫਿਰ ਉਹ ਜਾਣ ਲੱਗੇ ਤੇ ਬਾਬੇ ਨਾਲ ਕਹਿਣ ਲੱਗੇ ਵੀ ਗੱਲ ਇਹ ਆ ਵੀ ਸਾਡੇ ਕੋਲ ਕੋਈ ਤੋਹਫਾ ਮੰਗੋ ਤਾਂ ਅਸੀਂ ਤੁਹਾਨੂੰ ਪਹੁੰਚਾਇਆ ਕਰੀਏ। ਉਹਨਾਂ ਨੇ ਇਹ ਗੱਲ ਆਖੀ ਬਜ਼ੁਰਗਾਂ ਨੇ ਵੀ ਜਦ ਸਾਡਾ ਇੱਥੇ ਮੇਲਾ ਹੋਵੇ ਤੁਹਾਂ ਚੰਗੇਰਾਂ ਲਿਆਉਣੀਆਂ ਨੇ ਬੰਨ੍ਹ ਕੇ ਉੱਥੇ। ਉਹ ਕੀ ਹੁੰਦੀਆਂ? ਉਹ ਹੁੰਦੀਆਂ ਨੇ ਰੋਟੀਆਂ ਹੀ ਰੱਖਣਾ ਹੀ ਛਾਬੀ ਜਾਣ ਚੰਗੇਰਾ ਉਹ ਤੁਹਾਂ ਮੇਲੇ 'ਤੇ ਲਿਆ ਕੇ ਪਜਾਇਆ ਕਰਨੀਆਂ। ਉਹ ਵੱਡੀਆਂ ਹੁੰਦੀਆਂ ਸੀਗੀਆਂ ਆੜਿਆ ਚੌੜੀਆਂ ਦੇ। ਅੱਛਾ। ਉਹ ਫਿਰ ਉਹਨਾਂ ਮੇਲੇ ਦੇ ਉੱਤੇ ਲਿਆ ਕੇ ਪਹੁੰਚਾਉਣੀਆਂ ਬਾਬੇ ਦਾ। ਇਸ ਤਰ੍ਹਾਂ ਦੇ ਉਹ ਵਾਕਿਆ ਹੀ ਦੇਖਿਆ। ਤੇ ਉਹ ਮੇਲਾ ਕਿੰਨੇ ਦਿਨ 8 ਦਿਨ ਲੱਗਦਾ ਸੀ ਆਹ ਉਹਨਾਂ ਬਜ਼ੁਰਗਾਂ ਦਾ? ਉਹ 8 ਦਿਨ ਜਿਹੜਾ ਲੱਗਦਾ ਕਿ ਨਹੀਂ ਉਹ ਹੋ ਰਿਹਾ। ਉਹ ਕਿਹੜਾ ਸੀ? ਉਹ ਕਾਸੀਵਾਲ ਦਾ ਮੇਲਾ ਸੀ। ਇਹ ਤੁਹਾਡੇ ਪਿੰਡ ਦੀ ਕਹਾਣੀ ਸੀ? ਇਹ ਸਾਡੇ ਪਿੰਡ ਦੀ ਕਹਾਣੀ। ਤੇ ਇਹ ਦਰਬਾਰ ਕਿੱਥੇ ਕੋਲ ਸੀ ਇਹਨਾਂ ਬਜ਼ੁਰਗਾਂ ਦਾ? ਇਹ ਜਿਹੜੇ ਆਪਾਂ ਕਹਾਣੀ ਸੁਣਾਈ ਆ, ਹਾਂਜੀ, ਚੜ੍ਹਦੇ ਪਾਸੇ ਸੀ ਕਿ ਲਹਿੰਦੇ ਪਾਸੇ ਸੀ? ਇਹ ਜਾਣੇ ਗੱਲ ਆ ਵੀ ਇਹ ਸਾਈਡ ਦੇ ਲਾ ਲਓ ਲੈਂਦੇ ਪਿੰਡੋਂ। ਲਹਿੰਦੇ ਪਾਸੇ? ਆਹ ਸਹੀ ਹੋ ਗਿਆ। ਤੁਹਾਡੇ ਜਿਹੜੇ ਘਰ ਬਾਹਰ ਹੁੰਦਾ ਸੀ ਉਹ ਕਿਹੜੇ ਪਾਸੇ ਸੀ ਪਿੰਡ ਦੇ? ਸਾਡੇ ਘਰ ਇਸ ਪਾਸੇ ਪਹਾੜ ਪਾਸੇ। ਹਾਂਜੀ। ਤੇ ਹਵੇਲੀ ਸਾਡੀ ਏਦਾਂ ਗੁੱਟ ਤੇ ਸੀ। ਅੱਛਾ। ਹਾਂ ਹਵੇਲੀ। ਡੰਗਰ ਸਿੰਘਾਂ ਰੱਖੇ ਹੁੰਦੇ ਸੀ? ਹਾਂਜੀ ਡੰਗਰ ਰੱਖੇ ਹੁੰਦੇ ਸੀ? ਹਾਂਜੀ। ਲਾਗੇ ਕੋਲੂ ਸਨ ਤੇਲੀਆਂ ਦੇ। ਅੱਛਾ। ਸਹੀ ਹੋ ਗਿਆ। ਅੱਛਾ ਬਾਬਾ ਜੀ, ਇਹ ਦੱਸੋ ਪਿੰਡ ਦੇ ਵਿੱਚ ਹਾਂਜੀ ਵਿਆਹ ਸ਼ਾਦੀਆਂ ਵੀ ਵੇਖੀਆਂ? ਹਾਂਜੀ ਵੇਖੀਆਂ। ਕਿਹਦੀ ਵਿਆਹ ਵੇਖਿਆ ਤੁਸੀਂ? ਵਿਆਹ ਜੀ ਦੇਖੋ ਗੱਲ ਇਹ ਆ ਵੀ ਹਿੰਦੂ ਤੇ ਸਾਡੇ ਉਹ ਸਿੱਖ ਜਿਹੜੇ ਸੀ ਨਾ ਉਹ ਨਹੀਂ ਸੀ ਸਾਡੇ ਆਉਂਦੇ ਤੇ ਨਾ ਹੀ ਉਹਨਾਂ ਨੂੰ ਸੱਦਦੇ ਸਨ। ਅੱਛਾ। ਤੇ ਅਸੀਂ ਉਹਨਾਂ ਦੇ ਜਾਂਦੇ ਸਾਂ। ਅੱਛਾ, ਜਾਂਦੇ ਸੀ ਤੁਸੀਂ? ਹਾਂਜੀ। ਉਹ ਡਕੜਮੇ ਇਹ ਵੀ ਗੱਲ ਰੱਖਦੇ ਸੀ ਦਿਲ 'ਚ। ਅਸਾਂ ਉਹਨਾਂ ਨੇ ਜਾਣਾ ਨਾ ਘਰਾਂ ਤੋਂ ਦਾਣੇ ਦੂਣੇ ਭਰਨਾ, ਵਡੇਰਿਆਂ ਦੇ ਨਾਲ ਜਾਣਾ। ਅੱਛਾ। ਉਹ ਇੱਕ ਨਾ ਮੈਂ ਚੁੱਲ੍ਹੇ ਦੇ ਲਾਗੇ ਹੋ ਗਿਆ ਜਿੱਥੇ ਰੋਟੀ ਪਕਾਉਂਦੇ ਸੀ। ਅੱਛਾ। ਉਹ ਇੱਕ ਮਾਈ ਫੜ ਕੇ ਮੈਨੂੰ ਬਾਹਾਂ ਦੀ ਆ ਕਾਕਾ ਇੱਧਰ ਹੋ ਸਾਡਾ ਚੁੱਲ੍ਹਾ ਪਿੱਟ ਸੁੱਟਿਆ। ਅੱਛਾ। ਚੁੱਲ੍ਹਾ ਪਿੱਟ ਸੁੱਟਿਆ ਸਾਨੂੰ ਏਡੇ ਆਪਣੇ ਵਿੱਚ ਉਹ ਮਾੜੇ ਸਮਝਦੇ ਸੀ। ਅੱਛਾ। ਹੈਂ ਉਹ ਸਾਡਾ ਬਾਪ ਆਂਦਾ ਗੱਲ ਨਹੀਂ ਕਰ, ਪੋਚਾ ਫੇਰ ਲਾ ਤੇ ਸਾਫ਼ ਹੋ ਜੂ। ਜਿੱਦਾਂ ਪਲੀਤ ਹੋ ਗਿਆ ਪੋਚਾ ਫੇਰ ਲਾ ਸਾਫ਼ ਹੋ ਜੂ। ਅੱਛਾ। ਇਹੋ ਜਿਹੇ ਲੋਕ ਉਹ ਕੀਦੇ ਸੀ ਆਪਣੇ ਤੇ ਉਹ ਤਾਂ ਹੈ ਹੀ ਜਾਲ ਲੋਕ ਸਨ। ਅਸੀਂ ਤੇ ਜਾਲ ਉਦੋਂ ਹੁੰਦਾ ਸੀ ਨਾ ਫਰਕ ਵਿੱਚ ਰੱਖਦੇ ਸੀ। ਫਰਕ ਹੁੰਦਾ ਸੀ। ਅੱਛਾ ਬਜ਼ੁਰਗੋ, ਹਾਂਜੀ। ਪਿੰਡ ਦੇ ਵਿੱਚ ਸਭ ਨਾਲੋਂ ਵੱਡਾ ਵਿਆਹ ਕਿਹਦਾ ਵੇਖਿਆ ਤੁਸੀਂ? ਵੱਡਾ ਵਿਆਹ ਜਿਹਨਾਂ ਤੁਹਾਨੂੰ ਦੱਸਿਆ ਨਾ ਵੀ ਕੋਨਾ ਤੇ ਅਟਲ ਤੇ ਬਚਲਾ ਇਹ ਤਿੰਨ ਭਰਾ ਸਨ। ਉਹਨਾਂ ਨੇ ਜਦੋਂ ਸਪੀਕਰ ਵਜਾਇਆ ਨਾ ਬਾਚੀਆਂ ਨੇ
ਇਹ ਹਾਲ ਹੈ। ਕਿੱਥੇ ਵਿਆਹ ਗਏ ਸੀ ਉਹ? ਉੱਥੇ ਵਿਆਹੁਣ ਆਏ ਸੀ, ਉਹਨਾਂ ਬੱਚੀਆਂ ਦੀਆਂ ਸ਼ਾਦੀਆਂ ਕੀਤੀਆਂ। ਅੱਛਾ, ਬੱਚੀਆਂ ਦੀਆਂ ਸ਼ਾਦੀਆਂ ਸੀ। ਹਾਂਜੀ, ਹੂੰ ਵਿਆਹੁਣ ਉੱਥੇ ਆਏ ਸੀ ਸਾਡੇ ਪਿੰਡ। ਹੂੰ। ਉਹ ਨੈਬਕੋਟ ਦਾ ਸੀ, ਨੈਬਕੋਟ ਦਾ ਘੁਮਿਆਰ। ਉਹਨੂੰ ਕਿਦੋਂ ਬੁਲਾਉਂਦੇ ਹੁੰਦੇ ਸੀ ਤੁਸੀਂ? ਨੈਬ ਕੋਠੀ ਨੂੰ ਕਿਦੋਂ ਬੁਲਾਇਆ ਸੀ? ਅਸਾਂ ਤੇ ਨਹੀਂ ਬੁਲਾਇਆ, ਦੁਨੀਆ ਹੀ ਬੁਲਾਉਂਦੀ ਸੀ। ਆਹ ਕਿੱਥੇ ਵਿਆਹਾਂ ਬੁਲਾਇਆ? ਸ਼ਾਦੀਆਂ 'ਚ ਬੁਲਾਉਂਦੇ ਸੀ? ਹਾਂਜੀ, ਅੱਛਾ, ਆਹ ਤੇ ਲੋਕਾਂ ਖਾੜੇ ਲਾ ਰਹੇ ਤੇ ਸੁਣਨਾ ਚਾਹੁੰਦਾ। ਨੈਬ ਕੋਠੀਏ ਨੂੰ। ਹਾਂ, ਹੂੰ ਇਹੋ ਜਿਹੇ ਗਾਉਣੇ ਹੁੰਦੇ ਸੀ। ਹੋਰ ਉਹਨਾਂ ਗਾਉਣਾ ਵਜਾਉਣਾ ਕਿਹੜਾ? ਹੂੰ ਪੂਰਨ ਗਾਉ ਲਿਆ, ਗੀਤ ਜੋਤ ਗਾਉ ਲਿਆ, ਇੱਕ ਰਾਜਾ ਗੋਪੀ ਚੰਦ ਹੋਇਆ ਉਹ ਗਾਉ ਲਿਆ। ਅੱਛਾ। ਹੋਰ ਉਹ ਇਹਨਾਂ ਜਿਹੜੇ ਸੂਰਮੇ ਲੋਕ ਨੇ ਗੇ। ਉਹ ਜਿਹੜੇ ਸੂਰਮੇ ਦੀਆਂ ਗੱਲਾਂ ਸੀ ਨਾ, ਹੂੰ। ਉਹ ਉਹਨਾਂ ਨੇ ਗਾਉਣੀਆਂ ਵਜਾਉਣੀਆਂ ਤੇ ਉਹ ਦੱਸਣੀਆਂ। ਹੁਣ ਆਹ ਜਿਹੜੇ ਟੀਵੀਆਂ ਦੇ ਉਹਨਾਂ ਬਣੇ ਨੇ ਇਹੋ ਜਿਹੇ ਮਕਸਦ ਉਹ ਤਾਂ ਹੈ ਹੀ ਨਹੀਂ। ਅੱਛਾ ਅੱਛਾ। ਇਹ ਹੁੰਦੇ ਸੀ ਸਾਡੀਆਂ ਗੱਲਾਂ। ਤੁਹਾਡੇ ਪਿੰਡ ਦੇ ਵਿੱਚ ਕੋਈ ਐਸਾ ਚੌਂਤਾ, ਕੋਈ ਐਸੀ ਜਗ੍ਹਾ ਹੈਗੀ ਸੀ ਜਿੱਥੇ ਬਹਿ ਕੇ ਲੰਬੜਦਾਰ ਜਾਂ ਪਿੰਡ ਵਾਲੇ ਪੰਚਾਇਤ ਜਾਂ ਕੋਈ ਫੈਸਲਾ ਕਰਦੇ ਸੀ? ਗੁਰਦੁਆਰਾ ਸੀ ਉਹਨਾਂ ਦਾ। ਉੱਥੇ ਬਹਿੰਦੇ ਸੀ? ਹਾਂ, ਹਿੰਦੂਆਂ ਦਾ ਗੁਰਦੁਆਰਾ ਸੀ। ਸਿੱਖਾਂ ਦਾ? ਹਾਂ, ਜਿਵੇਂ ਆਪਣੀਆਂ ਇਹ ਮਸਜਿਦ ਸਜਾਈ ਹੁੰਦੀ ਹੈ, ਨਮਾਜ਼ ਪੜ੍ਹਨੇ ਨੇ ਇਕੱਠੇ ਹੋ ਕੇ, ਹਾਂਜੀ। ਉਹ ਗੁਰਦੁਆਰੇ 'ਚ ਬਹਿੰਦੇ ਸੀ। ਅੱਛਾ। ਹਾਂਜੀ, ਕੋਈ ਪਿੰਡ ਦਾ ਕੋਈ ਫੈਸਲਾ ਫੁਸਲਾ ਹੁੰਦਾ ਉੱਥੇ ਕਰਦੇ ਸੀ? ਕਰ ਲੈਂਦੇ ਸੀ। ਤੇ ਮਸਜਿਦਾਂ ਕਿੰਨੀਆਂ ਸੀ ਪਿੰਡ ਦੇ ਵਿੱਚ? ਮਸਜਿਦ ਇੱਕੋ ਹੀ, ਪੱਕੀ ਹੁੰਦੀ ਸੀ ਕਿ ਕੱਚੀ? ਮਸਜਿਦ ਹੈਗੀ ਸੀ ਐਵੇਂ। ਉਹ ਤੁਹਾਂ ਇੱਟ ਖੋਰੇ ਦੇਖੀ ਹੈ ਕਿ ਨਹੀਂ ਦੇਖੀ? ਇਹ ਐਡੀ ਕੁ ਹੁੰਦੀ ਸੀ, ਅੱਛਾ ਚੌੜੀ ਲੰਮੀ ਤੇ ਐਡੀ ਕੁ ਪਤਲੀ। ਅੱਛਾ, ਟਾਇਰ ਟਾਇਰ। ਉਹ ਨਿੱਕੀ ਇੱਟ ਹੁੰਦੀ ਉਹਨੂੰ ਆਂਦੇ ਸੀ, ਹੂੰ। ਉਹਦੀ ਬਣੀ ਸੀ। ਕਿਹੜੇ ਮਹੱਲੇ ਦੇ ਵਿੱਚ ਸੀ ਮਸਜਿਦ ਤੁਹਾਡੇ? ਉਹ ਜੀ ਮਸਜਿਦ ਸੀ ਇਸ ਮਹੱਲੇ ਵਿੱਚ, ਇਸ ਸਾਈਡ 'ਤੇ। ਅੱਛਾ, ਚੜ੍ਹਦੇ ਪਾਸੇ? ਹਾਂਜੀ, ਹੂੰ ਹੂੰ। ਗੁੰਬਦ ਬਣੇ ਸੀ ਮਸਜਿਦ ਦੇ? ਗੁੰਬਦ ਨੇ ਸੀ ਬਣੇ, ਇੱਕ ਅੰਦਰ ਬਣਿਆ ਸੀ ਤੇ ਦੀਵਾਰ ਬਣੀ ਸੀ। ਹੂੰ। ਤੇ ਗੁੰਬਦ ਜਿਹੜੇ ਛੋਟੇ ਓਟੀਆਂ ਇੱਟਾਂ ਦੇ ਕੋ ਮਾੜੇ ਮੋਟੇ ਤਾਂ ਮਨਾਰ ਨਿੱਕੇ ਨਿੱਕੇ ਕੀਤੇ। ਅਜ਼ਾਨ ਦਿੰਦੇ ਸੀ? ਹੂੰ? ਅਜ਼ਾਨ ਦਿੰਦੇ ਸੀ? ਹਾਂ, ਅਜ਼ਾਨ ਦਿੰਦੇ ਸੀ। ਉਹਦੇ 'ਚ ਕੋਈ ਰੌਲਾ ਤਾਂ ਨਹੀਂ ਸੀ ਪਾਉਂਦੇ? ਨਾ ਨਾ। ਤੇ ਜਦੋਂ ਈਦ ਆਉਂਦੀ ਸੀ ਵੱਡੀ, ਆਹੋ, ਉਦੋਂ ਕੀ ਕੁਰਬਾਨੀ ਕਰਦੇ ਸੀ? ਕੁਰਬਾਨੀ ਦੁੰਬੇ ਦੀ, ਛਤਰੇ ਦੀ, ਗਾਂ ਦੀ, ਜਿਹੜੀ ਮਰਜ਼ੀ ਕਰੋ। ਨਹੀਂ ਤੇ ਉੱਥੇ ਰੋਕ ਟੋਕ ਨਹੀਂ ਸੀ ਇਹ ਆ ਕਿ ਵੱਡਾ ਜਾਨਵਰ ਨਹੀਂ ਕਰਨਾ? ਕੋਈ ਨਹੀਂ ਰੋਕਦਾ। ਹੂੰ। ਗਾਈ ਕੋਈ ਨਹੀਂ ਕਰਦੇ। ਕਰਦੇ ਸੀ ਉਹ ਵੀ ਗੱਲ ਸੁਣ। ਜਦੋਂ ਗਾਈ ਦਾ ਚਾਲਾ ਚੱਲਿਆ ਕਿ ਨਹੀਂ, ਹੂੰ ਇਹ ਬੜਾ ਮੁਤਾਲਬਾ ਹੋਇਆ ਸੀ। ਉਦੋਂ ਰਾਜ ਅੰਗਰੇਜ਼ ਦਾ ਸੀ ਸਾਡੇ ਸਾਰੇ ਪੰਜਾਬ 'ਚ, ਉੱਥੇ ਹਿੰਦੁਸਤਾਨ ਵੀ ਪਾਕਿਸਤਾਨ ਵੀ। ਹੂੰ। ਉਹਨਾਂ ਨੇ ਹਿੰਦੂਆਂ ਨੂੰ ਉੱਥੇ ਇਕੱਠੇ ਕਰ ਲਿਆ, ਮੁਸਲਮਾਨਾਂ ਨੂੰ ਸੱਦ ਲਿਆ। ਹਾਂ ਭਾਈ, ਮਠਿਆਈ ਬਣਾ ਲਈ, ਉਹ ਜਾਨਵਰ ਬਣਾਤਾ ਸੂਰ, ਹੂੰ। ਇੱਕ ਬਣਾਤਾ ਗਊ। ਹੂੰ। ਇਹਦੀ ਦੋਵਾਂ ਦੀ ਸਹੁੰ ਸੀ ਨਾ, ਸੂਰ ਦੀ ਮੁਸਲਮਾਨਾਂ ਦੀ, ਗਾਈ ਦੀ ਹੀ ਹਿੰਦੂਆਂ ਨੂੰ। ਅੱਛਾ। ਉਹ ਗਾਈ ਤੁਹਾਡੀ ਹਿੰਦੂਆਂ ਅੱਗੇ ਤੋਂ ਆਨੇ, ਹਾਂ ਗਊ ਮਾਤਾ ਅਸੀਂ ਕਦੀ ਕਦੇ ਨਹੀਂ ਖਾ ਸਕਦੇ। ਹੂੰ। ਉਹਨਾਂ ਦਾ ਯਕੀਨ ਮੰਨ ਲਿਆ ਵੀ ਇਹ ਹਿੰਦੂ ਨੇ। ਅੱਛਾ। ਇਹਨਾਂ ਲੱਗੇ ਸੂਰ ਕੀ ਦਾ ਨਾ ਕਰ ਤੋਬਾ ਤੋਬਾ, ਅਸੀਂ ਜੇ ਤੋਂ ਪਨਾਹ ਮੰਗਨੇ, ਅਸੀਂ ਤਾਂ ਨਹੀਂ ਖਾ ਸਕਦੇ ਕਦੀ ਵੀ। ਹੂੰ। ਇਹਨਾਂ ਨੇ ਮੁਸਲਮਾਨ ਗਿਣ ਲਿਆ। ਫਿਰ ਇਹਨਾਂ ਦਾ ਗੋਸ਼ਤ ਜਿਹੜਾ ਕਿ ਨਹੀਂ, ਉਹ ਗਾਈ ਦਾ ਖੋਲ੍ਹਿਆ ਉਹਨਾਂ ਨੇ। ਅੱਛਾ। ਗਾਈ ਦਾ ਗੋਸ਼ਤ ਖੋਲ੍ਹਿਆ, ਹੂੰ। ਫਿਰ ਕਰਦੇ ਰਹੇ। ਸਾਡੇ ਨਾਨਕੇ ਸੀ ਜਿਹੜੇ, ਉੱਥੇ ਹੀ ਸਾਰਾ ਪਿੰਡ ਉਹ ਰਾਜਪੂਤਾਂ ਦਾ, ਕਿਹੜਾ ਪਿੰਡ ਸੀ ਨਾਨਕਿਆਂ ਦਾ? ਕਾਸ਼ੀਵਾਲ। ਅੱਛਾ, ਕਾਸਤੀਵਾਲ। ਹਾਂਜੀ, ਹੂੰ। ਉਹਨਾਂ ਕਰਨਾ ਵੱਡਾ ਗੋਸ਼ਤ ਹੂੰ। ਤੇ ਸਾਡੀ ਨਾਨੀ ਨੇ ਲਿਆਉਣਾ ਤੇ ਸਾਨੂੰ ਵੀ ਦੇ ਦੇਣਾ। ਤੇ ਸਾਡਾ ਚਾਚਾ ਆਂਦਾ ਸੀ, ਇਹ ਭੂਆ ਇਹ ਕਿੱਥੋਂ ਲੈ ਆਈਆਂ, ਸਾਡੇ ਨਾਲ ਲਿਆ ਕਰ, ਇਹ ਤੇ ਬਾਦੀ ਅਖੇ ਹੁੰਦਾ ਅੱਛਾ। ਹੈ, ਹੂੰ। ਬਾਦੀ ਹੁੰਦਾ। ਉਹਨੇ ਆਖਣਾ ਚੱਲ ਤੂੰ ਨਾ ਖਾਵੀਂ, ਬੱਚੇ ਖਾ ਲੈਂਦੇ। ਹੂੰ ਹੂੰ। ਹੋਰ ਆਪਣੀ ਰਿਸ਼ਤੇਦਾਰੀ ਕਿਹੜੇ ਕਿਹੜੇ ਪਿੰਡਾਂ 'ਚ ਸੀ? ਪਿੰਡਾਂ 'ਚ ਰਿਸ਼ਤੇਦਾਰੀ ਲਾਗੇ ਇੱਕ ਦਰਬੂਜੀ ਸੀ ਉੱਥੇ, ਹੂੰ। ਕਾਲੇ, ਹੂੰ। ਇੱਕ ਅਲੀਵਾਲ ਸੀ ਅੱਛਾ। ਉੱਥੇ, ਇਸੇ ਰਿਸ਼ਤੇਦਾਰੀ ਸੀ। ਅਲੀਆ ਨਹਿਰਾ ਵਾਲਾ। ਤੇ ਇੱਕ ਘਣੀਆਂ, ਅੱਛਾ। ਇੱਥੇ ਵੀ ਰਿਸ਼ਤੇਦਾਰੀ ਹੈ। ਸਹੀ। ਇਸ ਤਰ੍ਹਾਂ ਕਰਕੇ ਰਿਸ਼ਤੇਦਾਰ ਨਹੀਂ ਹੈ ਸਨ ਸਾਰੇ ਕੰਮਾਂ ਦੇ। ਅੱਛਾ, ਹੁਣ ਤੁਸੀਂ ਇੱਕ ਮਿੰਟ ਚੁੱਪ ਕਰਨਾ, ਇਹਨਾਂ ਨੂੰ ਪੁੱਛਦੇ ਆ। ਜਦੋਂ ਪਹਿਲੀ ਵਾਰੀ ਤੁਹਾਡੇ ਪਿੰਡ ਤਵਾ ਆਇਆ ਸੀ ਹਾਂ ਗਾਣ ਵਜਾਉਣ ਵਾਲਾ, ਹਾਂਜੀ। ਉਦੋਂ ਕਿਵੇਂ ਪਤਾ ਲੱਗਿਆ ਸੀ ਤੁਹਾਨੂੰ ਲੋਕਾਂ ਨੂੰ, ਉਹਦੇ ਬਾਰੇ ਦੱਸੋ। ਆਹ ਤਵਾ ਲਾਇਆ ਸੀ ਤੇਜਾਂ ਹੈ ਲੰਬੜਦਾਰ ਨੇ ਆਪਣੀ ਬੈਠਕ ਦੇ ਉੱਤੇ, ਹੂੰ। ਤੇ ਅਸੀਂ ਸਾਰੇ ਮੁੰਡੇ ਪਿੰਡ ਦੇ ਜਿਹੜੇ 10-12 ਸਨ ਸਾਰੇ ਵੇਖਣ ਗਏ ਸਾਂ। ਅੱਛਾ। ਹਾਂ, ਤੇ ਉਹ ਆਂਦਾ ਯਾਰ ਸਲਾਮ ਅਲੈਕੁਮ, ਵਾਲੈਕੁਮ ਸਲਾਮ ਦੀਨਿਆ। ਉਹ ਆਂਦਾ ਘਰੇ ਹੀ ਨੌਕਰੀ ਚੰਗੀ ਹੁੰਦੀ ਆ, ਘਰ ਦੀ ਨੌਕਰੀ ਚੰਗੀ ਹੁੰਦੀ ਆ। ਅੱਛਾ। ਹੂੰ। ਜਦੋਂ ਤੁਸੀਂ ਪਹਿਲੀ ਵਾਰੀ ਵੇਖਿਆ ਸੀ ਹੈਰਾਨ ਹੋ ਗਏ ਹੋਣੇ ਹੋ? ਹਾਂਜੀ।
ਹੈਰਾਨ ਹੋ ਗਏ ਹੋਣੇ ਹੋ ਹਾਂ ਕਿ ਆਵਾਜ਼ ਕਿੱਥੋਂ ਆਉਂਦੀ ਪਈ? ਬੱਲੇ ਜੀ ਛਾਲਾਂ ਮਾਰਦਿਆਂ ਨੇ ਜਾਣਾ ਉਹਦੇ ਕੋਲ ਰੋਟੀ ਰਾਟੀ ਖਾ ਕੇ ਸਮਾਨ। ਅੱਛਾ। ਹਾਂ ਤੇ ਬੈਠੇ ਰਹਿੰਦੇ ਸੀ ਰਾਤ ਸਾਰੀ ਉੱਥੇ ਹੀ? ਹਾਂਜੀ ਰਾਤ ਨੂੰ ਉੱਥੇ ਹੀ ਬੈਠੇ ਰਹਿੰਦੇ ਸੀ? ਨਹੀਂ ਹਾਂ। ਫਿਰ ਵੇਖ ਕੇ ਆ ਜਾਂਦੇ ਸੀ। ਅੱਛਾ 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 ਅੱਛਾ। ਤੇ ਸਾਈਕਲ ਤੁਹਾਡੇ ਪਿੰਡ ਸਭ ਨਾਲੋਂ ਪਹਿਲਾਂ ਕਿਹਨੇ ਲਿਆਂਦਾ ਸੀ? ਸਾਈਕਲ ਬੱਠੂ ਨੇ। ਬੱਠੂ ਨੇ ਲਿਆਂਦਾ ਸੀ? ਹਾਂਜੀ ਉਹਦੀ ਕਹਾਣੀ ਦੱਸੋ ਸਾਈਕਲ ਦੀ। ਉਹ ਸਾਈਕਲ ਉਹਨੇ ਉਹ ਇਹ ਕੋਈ ਮਾਪਿਆਂ ਦਾ ਪੁੱਤ ਅੱਛਾ। ਤੇ ਉਹ ਨਾ ਆਜ਼ਾਦ ਬੜਾ ਸੀ। ਹੂੰ। ਆਜ਼ਾਦ ਬੜਾ ਸੀ। ਅੱਛਾ। ਤੇ ਉਹਨੇ ਨਾ ਸਾਈਕਲ ਲਿਆਂਦਾ ਤੇ ਦਵਾਈ ਪੈ ਗਈ ਪਿੰਡ ਵਿੱਚ ਬੱਲੇ ਬੱਲੇ ਬੱਠੂ ਨੇ ਸਾਈਕਲ ਲਿਆਂਦਾ। ਹੂੰ। ਉਹ ਰੇਤ ਵਾਲਾ ਪਿੰਡ ਸੀ। ਅੱਛਾ ਰੇਤਲੀ ਸੀ। ਅੱਛਾ ਉਹਨੇ ਮੁੰਡੇ ਮਗਰ ਲਾਉਣੇ ਉਹਨੇ ਲਵੇ ਚੱਕੋ ਮੈਂ ਉੱਤੇ ਚੜ੍ਹਨ ਲੱਗਾ ਅੱਛਾ। ਹੈ ਉਹਨੇ ਭਜਾ ਕੇ ਖੂਹ ਤੇ ਜਾਣਾ। ਹੂੰ। ਉਹ ਤੋੜ ਖੋਹ ਦਿੱਤਾ। ਅੱਛਾ। ਫਿਰ ਉਹਨੇ ਟਾਂਗਾ ਹੀ ਬਣਾ ਲਿਆ। ਟਾਂਗਾ ਬਣਾ ਲਿਆ? ਟਾਂਗਾ ਬਣਾ ਲਿਆ। ਅੱਛਾ 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 ਅੱਛਾ। ਸਹੀ ਹੋ ਗਿਆ। ਹਾਂ। ਅੱਛਾ ਬਜ਼ੁਰਗੋ ਹੁਣ ਇਹ ਦੱਸੋ ਜਦੋਂ 47 ਦੀ ਵੰਡ ਹੋਈ, ਜਦੋਂ ਪਤਾ ਲੱਗ ਗਿਆ ਪਾਕਿਸਤਾਨ ਬਣ ਗਿਆ, ਹਾਂਜੀ। ਉੱਧਰ ਹਿੰਦੁਸਤਾਨ ਬਣ ਗਿਆ, ਹਾਂਜੀ ਉਦੋਂ ਤੁਸੀਂ ਲੋਕ ਕਿਸ ਤਰ੍ਹਾਂ ਨਿਕਲੇ ਆਪਣੇ ਪਿੰਡੋਂ? ਅਸੀਂ ਨਿਕਲੇ ਇਸ ਤਰ੍ਹਾਂ ਉਸੇ ਖੇਡੀ ਮੁਹੱਬਤ ਵਾਲੇ ਹੀ ਆਂਦੇ ਵੀ ਨਹੀਂ ਜਾਣ ਦੇਣਾ ਤੁਹਾਨੂੰ ਹੂੰ। ਤੇ ਖਰੇ ਕੋ ਅਮਰ ਚੈਨ ਹੋ ਜੇ ਤੇ ਤੁਸੀਂ ਉੱਠੋ ਨਾ। ਅੱਛਾ। ਜੇਕਰ ਹਿਲਜੁਲ ਹੋਵੇ ਤੁਹਾਡੇ ਤੇ ਕੋਈ ਹਮਲਾ ਕਰੇ ਹਿੰਦੂ ਹੂੰ। ਉਹ ਸਾਨੂੰ ਮਾਰ ਜਾਏਗਾ ਤੇ ਫਿਰ ਤੁਹਾਡਾ ਲਗਾ ਹੋਏਗਾ ਇਹ ਤੁਹਾਡੇ ਵਾਲ ਕੋਈ ਵਾਲ ਨਹੀਂ ਵੇਦਾ। ਅੱਛਾ। ਉਹ ਜਦੋਂ ਫਿਰ ਇਹ ਗੱਲ ਹੋਈ ਨਾ ਵੀ ਐਲਾਨ ਹੋ ਗਏ ਹੂੰ। ਮੁਸਲਮਾਨ ਵੀ ਉੱਧਰ ਚੱਲ ਜਾਓ ਹਿੰਦੂ ਉੱਧਰ ਆਉਂਦੇ ਹੂੰ। ਉਦੋਂ ਫਿਰ ਉਹ ਸਾਨੂੰ ਘੋੜੀਆਂ ਦੇ ਚਾੜ ਅੱਛਾ ਆਪਣਾ ਆਪ ਬਹਿ ਗਏ ਨੇ। ਅਸੀਂ ਆਪਣਾ ਮਾਲ ਡੰਗਰ ਅੱਗੇ ਲਾ ਲਿਆ ਜੀ ਲਾ ਲਿਆ। ਉਹ ਦੁਆਲੇ ਸਾਨੂੰ ਬਟਾਲੇ ਕੈਂਪ ਦੇ ਵਿੱਚ ਛੱਡ ਕੇ ਗਏ ਨੇ। ਉੱਥੇ ਅੱਗੇ ਵੀ ਦੁਨੀਆ ਬੈਠੀ ਸੀ। ਕਿਹੜਾ ਕਿਹੜਾ ਬੰਦਾ ਸੀ ਜਿਹੜਾ ਤੁਹਾਡੇ ਨਾਲ ਆਇਆ ਸੀ ਛੱਡਣ? ਸਾਡੇ ਨਾਲ ਆਇਆ ਸੀ ਇੱਕ ਬਚਨਾ, ਹੂੰ। ਇੱਕ ਆਇਆ ਸੀ ਉਹਨੂੰ ਬੱਠੂ ਕਹਿੰਦੇ ਸੀ, ਅੱਛਾ ਇੱਕ ਆਇਆ ਸੀ ਅਜ਼ਰ, ਅੱਛਾ। ਇੱਕ ਬਾਜਾ ਸਿੰਘ ਨੇ ਆਪਣਾ ਨੌਕਰ ਘੱਲਿਆ ਹੈ। ਹੂੰ। ਇਸ ਕਰਕੇ ਜਾਓ ਪਹਿਲਾਂ ਤੋਰਿਓ। ਫਿਰ ਸਾਡੇ ਅਸੀਂ ਤੁਰੇ ਆਏ ਉਹ ਨਾਲ ਆਏ ਨੇ। ਹੂੰ। ਉੱਥੇ ਸਾਨੂੰ ਫਿਰ ਕੰਮ 'ਤੇ ਛੱਡ ਕੇ ਉਹ ਫਿਰ ਰੋਣ ਜੱਫੀਆਂ ਪਾ ਪਾ ਕੇ ਵੀ ਲਓ ਅੱਜ ਵਿਛੋੜਾ ਪੈ ਚੁੱਕਾ ਖਰੇ ਮੁੜ ਕੇ ਮਿਲਣਾ ਕਿ ਨਹੀਂ ਮਿਲਣਾ। ਅੱਛਾ ਰੋਂਦੇ ਸੀ? ਰੋਂਦੇ ਸੀ। ਜਦੋਂ ਪਿੰਡ ਛੱਡਿਆ ਸੀ ਉਦੋਂ ਵੀ ਉਹ ਸਾਰੇ ਸਿੱਖ ਇਕੱਠੇ ਹੋ ਗਏ ਸੀ ਹਿੰਦੂ? ਮੈਂ ਕਿਹਾ ਜੀ ਬੱਲੇ 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 ਬੱਲੇ। ਕੀ ਕੀ ਗੱਲਾਂ ਹੋਈਆਂ ਉਸ ਦਿਨ? ਉਹ ਗੱਲਾਂ ਕਿਹੜੀਆਂ ਕਿਹੜੀਆਂ ਤੁਹਾਨੂੰ ਦੱਸੀਏ ਤੇ ਕਿਹੜੀਆਂ ਕਿਹੜੀਆਂ ਨਾ ਦੱਸਿਓ। ਉਹ ਜੇ ਕੋ ਆਂਦੇ ਨੇ ਮਾਮਾ ਪੁੱਤ ਨਹੀਂ ਸੰਭਾਲੇ ਹੂੰ। ਇਸ ਲਈ ਲਾ ਲਓ ਗੱਲਾਂ ਹੈ ਹੀ ਬੜੀਆਂ ਨੇ ਕਿੰਨੀਆਂ ਕੁ ਕਰਕੇ ਦੱਸੀ। ਸਮਾਨ ਆਪਣਾ ਚੱਕਿਆ ਸੀ? ਸਮਾਨ ਚੱਕਿਆ ਇਹ ਸੀ ਆ ਜਿਹੜੀ ਜੰਮੂ ਦੀ ਰਿਆਸਤ ਆ ਕਿ ਨਹੀਂ, ਹਾਂਜੀ। ਜੰਮੂ ਦਾ ਸ਼ਹਿਰ ਜਿਹਨੂੰ ਆਉਂਦੇ ਹੂੰ। ਸਾਡੇ ਵਡੇਰੇ ਉਧਰੋਂ ਮਾਲ ਲਿਆਉਂਦੇ ਹੁੰਦੇ ਸੀ ਇੱਥੇ। ਅੱਛਾ। ਚਿੱਟੇ ਚਣੇ ਕਾਲੇ ਚਣੇ ਜਿਹਨੂੰ ਤੋਰੀਆ ਸਰੋਂ ਆਉਂਦੇ ਆ, ਹਾਂਜੀ। ਤੇਲ ਮੋਠ ਮਾਂ ਅੱਛਾ। ਇਹ ਚੀਜ਼ਾਂ ਲਿਆਉਣੀਆਂ ਜੇ ਇੱਥੇ ਪਾ ਕੇ ਤੇ ਇੱਧਰ ਦੂਣੀਆਂ ਪੈਸੇ ਨੇ ਵਿਕ ਜਾਣੀਆਂ। ਅੱਛਾ। ਹਾਂਜੀ ਵਪਾਰ ਕਰਦੇ ਸੀ? ਹਾਂਜੀ। ਤੇ ਉੱਥੇ ਅਸੀਂ ਉਹਨਾਂ ਸਿੱਖਾਂ ਨਾਲੋਂ ਵੀ ਸਰਜੀ ਤਗੜੇ ਸਾਂ। ਪੈਸਾ ਹੁਣ- ਚੰਗਾ ਸੀ? ਹਾਂ ਤੇ ਹੁਣ ਤੇ ਸਾਡੀ ਗੱਲ ਹੈ ਵੀ ਜੈ ਫਕੀਰ ਤੇ ਤੈ ਕਮਿਆ। ਹੂੰ। ਅੱਛਾ। ਉਹ ਜਿਹੜੇ ਸੀ ਫਿਰ ਉਹਨਾਂ ਨੇ ਆਉਣਾ ਸਾਡੇ ਕੋਲ ਹੂੰ। ਕਿਉਂਕਿ ਅਸੀਂ ਵਿੱਚ ਦੇ ਵਿੱਚ ਬੈਠੇ ਸੁਣਦੇ ਹੁੰਦੇ ਹਾਂ। ਹੂੰ। ਸਾਡੇ ਬਾਪ ਨੇ ਸਾਡੇ ਤਾਏ ਦੇ ਚਾਚੇ ਨੂੰ ਆਖਣਾ ਨਾਲ ਮਾਨ ਦੇ ਅੱਜ ਥਾਣਿਓਂ ਆਏ ਆ। ਹੂੰ। ਸਵੇਰ ਦੇ ਉਹਨਾਂ ਨੇ ਭੁੱਖੇ ਖਾ ਕੇ ਬਾਹਰ ਛੜਿਆ ਸੀ। ਅੱਛਾ। ਹੁਣ ਉਹਨਾਂ ਸਾਨੂੰ ਮਾਰੇ ਦੋ ਦੋ ਸਿੱਟੇ ਤੇ ਆਖਿਆ ਨੱਸ ਜਾਓ। ਅੱਛਾ। ਮੈਂ ਇੰਨੇ ਦਿਨਾਂ ਨੂੰ ਆਉਣਾ ਜੇ ਹਾਂ ਫੇਰ ਮਾਮਲਾ ਧਿਆਨ ਰੱਖਿਓ ਅੱਛਾ। ਤੇ ਖੁਦਾ ਦਾ ਨਾਂ ਜੇ ਸਾਡਾ ਮਾਮਲਾ ਤਰਾਓ ਹੂੰ। ਤੇ ਸਾਡੀ ਜਾਨ ਛੁੱਟੀ। ਕਿਸੇ 40 ਕਿਸੇ 50 ਕਿਸੇ 60 ਕਿਸੇ 100 ਹੂੰ। ਤੇ ਇਹਨਾਂ ਜਿੰਨਾ ਹੋਣਾ ਫਰਕੋ ਫਰਕੀ ਉਹਨਾਂ ਨੂੰ ਦੇਣਾ ਤੇ ਸਾਨੂੰ ਤਾਂ ਜਾਣਦੇ ਹੁੰਦੇ ਸੀ ਪੀਰਾਂ ਵਾਂਗ। ਸਹੀ ਸਹੀ ਸਹੀ। ਤੇ ਐਸੇ ਦੇ ਮੇਲ ਵਰਤੇ ਐਸੇ ਦੀਆਂ ਗੱਲਾਂ ਸਨ ਤੇ ਸਾਡਾ ਘਰ ਜਿਹੜਾ ਕਿ ਨਹੀਂ ਇਹ ਉਹਨਾਂ ਨਾਲ ਵੀ ਸੌਖਾ ਹੀ ਗੁਜ਼ਾਰੇ ਸੀ। ਸਹੀ ਸਹੀ। ਚਲੋ। ਅੱਛਾ ਬਾਬਾ ਜੀ ਇਹ ਦੱਸੋ ਪਿੰਡ ਦੇ ਆਲੇ ਦੁਆਲੇ ਜਿਹੜੇ ਜ਼ਮੀਨ ਸੀ, ਹਾਂਜੀ। ਸਭ ਨੂੰ ਜ਼ਿਆਦਾ ਜ਼ਮੀਨ ਪਿੰਡ ਦੀ ਵਿੱਚ ਕਿਹੜੇ ਬੰਦੇ ਦੀ ਸੀ? ਜ਼ਮੀਨ ਜਿਹੜਾ ਬਾਜਾ ਸਿੰਘ ਆ ਉਹਦੀ ਤੁਹਾਨੂੰ ਗੱਲ ਸੁਣਾਈਏ। ਹੂੰ। ਉਹਦੀ ਜ਼ਮੀਨ ਵੀ ਸੀ ਬਾਰੇ। ਅੱਛਾ। ਇੱਧਰ ਆੜੀ ਬਾੜ ਸਕਦੇ ਨੇ। ਹੂੰ। ਉੱਥੋਂ ਉਹਨਾਂ ਆਪਣੀ ਜ਼ਮੀਨ ਦੇ ਵੱਟ ਦੇ ਉੱਤੋਂ ਨਹਿਰ ਦੇ ਵੱਡੀ ਟਾਹਲੀ ਬਹੁਤ ਵੱਡੀ ਟਾਹਲੀ ਸੀ। ਅੱਛਾ। ਉਮਰ ਸੀ ਆਇਆ ਦੋਨੋਂ ਨੇ ਫੜ ਲਿਆ। ਉਹਨੂੰ ਆਖਣ ਲੱਗੇ ਕਿ ਗੱਲ ਕਰ ਟਾਹਲੀ ਕਿਉਂ ਵੱਡੀ ਆ? ਹੂੰ। ਇਹ ਗੌਰਮੈਂਟ ਦੇ ਮਹਿਕਮੇ 'ਚ ਉਹ ਆਂਦਾ ਹੈ
ਚਵਲਾ ਜਿਹਾ ਟਾਹਲੀ ਸਾਡੀ ਪੈਲੀ ਦੇ ਬੰਨੇ ਵੱਟ ਜ਼ਮੀਨ ਸਾਡੀ ਨਹਿਰ ਸਾਡੀ ਜ਼ਮੀਨ ਤੋਂ ਲੰਘਣ ਡਈ ਤੂੰ ਟਾਹਲੀ ਦਾ ਮਾਲਕ ਆ ਗਿਆ ਉਹਨੂੰ ਕੁੱਟ ਕੇ ਨਾ ਚੰਗਾ ਹਡਮੋਲਾ ਕਰ ਛੱਡਿਆ ਅੱਛਾ ਉਹ ਨਾਲ ਉਹਦੇ ਬੰਦੇ ਜਿਹੜੇ ਲੈ ਗਏ ਵਾਪਸ ਜਾ ਉਹਨੇ ਜਾ ਕੇ ਨਾਲ ਤੇ ਗੱਲ ਕੀਤੀ ਵੀ ਫਲਾਣੇ ਪਿੰਡ ਵਾਲੇ ਕੁਝ ਬੜਿਆ ਸਿੱਖਾਂ ਨੇ ਮੈਨੂੰ ਮਾਰਿਆ ਉਹਨਾਂ ਆਖਿਆ ਗੱਲ ਹੀ ਕੋਈ ਨਹੀਂ ਸੱਦ ਲੈਂਦੇ ਅੱਛਾ ਉਹ ਉਹਨੂੰ ਸੱਦ ਲਿਆ ਵੇ ਸਿੱਖ ਨੂੰ ਸੱਦਿਆ ਲੈ ਗਏ ਪੁਲਿਸ ਵਾਲੇ ਫੜ ਕੇ ਉਹਨੂੰ ਸੁਣਾ ਕੱਲਿਆ ਵੀ ਆ ਆਣ ਕੇ ਬੰਦਾ ਪਛਾਣ ਅੱਛਾ ਉਹ ਆਂਦਾ ਵੀ ਖੁਦਾ ਦਾ ਨਾਂ ਆ ਉਹ ਗੁਰੂ ਦਾ ਨਾਂ ਆ ਅਸੀਂ ਤਾਂ ਖੁਦਾ ਦਾ ਨਾਂ ਲੈਂਦੇ ਉਹਨੇ ਆਖਿਆ ਗੁਰੂ ਦਾ ਨਾਂ ਹੈ ਮੈਂ ਉਹਦੀ ਮੱਥੇ ਨਹੀਂ ਲੱਗਣਾ ਮੈਂ ਨਹੀਂ ਉਹਦੇ ਮੱਥੇ ਲੱਗਣਾ ਪਿਛਲੀ ਚਾਹੁੰਦਾ ਕੋਹੜੀ ਤੇ ਕਰ ਛੜੇ ਅੱਛਾ ਉਹ ਆਖਣ ਪਛਾਣ ਤੇ ਸਹੀ ਉਹਨੇ ਆਖਿਆ ਮੈਂ ਨਹੀਂ ਉਹਦੇ ਮੱਥੇ ਲੱਗਣਾ ਅੱਛਾ ਸਾਡੀ ਇੱਥੇ ਕੰਮ ਨਿਬੇੜ ਦਿਓ ਤੇ ਠੀਕ ਹੈ ਉਹਨਾਂ ਨੇ ਫਿਰ ਇਹ ਕੰਮ ਕੀਤਾ ਉਹਨੂੰ ਬਹਾਦਰ ਨਾਵੇਂ ਦੇ ਵਿੱਚ ਇੱਥੇ 2 ਮੁਰੱਬੇ ਬਾਰੇ ਨਾਂ ਲਿਖ ਦਿੱਤੇ ਅੱਛਾ ਇੱਥੇ ਇਹ ਅੰਨੇ ਬਾਜਾ ਪੱਕੇ। ਸਿੰਘ ਬੜਾ ਬਹਾਦਰ ਹੈ ਭਾਈ ਬੰਦੇ ਨੂੰ ਮਾਰਿਆ ਤੇ ਇੰਨੀ ਪਨਾਹ ਫੜ ਗਿਆ ਦੀ ਮੱਠੀ ਨਹੀਂ ਲੱਗਦਾ ਉਹ ਜਿਸ ਵਕਤ ਉਹ ਰੁਕਾ ਲੈ ਕੇ ਪਿੰਡ ਆ ਗਿਆ ਤੇ ਉਹ ਮੁੰਡਿਆਂ ਨੂੰ ਕਿਸੇ ਨੂੰ ਲੱਭਦਾ ਫਿਰ ਪਾਣ ਆਏ ਉਹ ਆ ਪੜ੍ਹ ਕੇ ਵੇਖੋ ਉਹ ਪੈਣੀ ਹੋ ਗਿਆ ਖੋਲੇ ਕਿੰਨੀ ਕੁ ਸਜ਼ਾ ਕਰ ਦਿੱਤੀ ਆ ਮੈਨੂੰ ਅੱਛਾ ਉਹ ਪੜ੍ਹ ਕੇ ਦੱਸੋ ਤੇ ਸਹੀ ਉਹਨਾਂ ਪੜ੍ਹ ਕੇ ਦੱਸਿਆ ਤੇ ਉਹ ਆਂਦੇ ਨੇ ਬਾਬਾ ਜੀ ਤੈਨੂੰ ਮੁਬਾਰਕ ਹੋਵੇ ਇਹ ਕਿੱਦਾਂ ਲਈ ਉਹ ਤੈਨੂੰ ਇਹ 2 ਮੁਰੱਬੇ ਜ਼ਮੀਨ ਦੇ ਦੇ ਦਿੱਤੇ ਉਹਨਾਂ ਨੇ ਅੱਛਾ ਹੈਂ? ਉਹ ਕੁੱਟਾਂ ਦੇ 2 ਰੁਪਏ ਦੇ ਦਿੱਤੇ ਇੱਥੇ ਅੰਨਾ ਪੱਕਾ ਇੱਧਰ ਅੱਛਾ ਨਾ ਪਤਾ ਤੇ ਇਸ ਤਰ੍ਹਾਂ ਕਰਕੇ ਉਹ ਲੋਕ ਇਸ ਅੱਛਾ ਉਹਦੀ ਜ਼ਮੀਨ ਫਿਰ ਜ਼ਿਆਦਾ ਹੋ ਗਈ ਪਿੰਡ ਦੇ ਵਿੱਚ ਬੱਲੇ 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 ਤੇ ਖੂਹ ਜਿਹੜੇ ਲੱਗੇ ਸੀ ਆਲੇ ਦੁਆਲੇ ਪਿੰਡ ਦੇ ਆਹੋ ਉਹਨਾਂ ਦੇ ਕੋਈ ਨਾਂ ਯਾਦ ਹੋਣ ਤੁਹਾਨੂੰ ਖੂਹ ਫਲਾਈ ਵਾਲਾ ਜੋਗੀਆਂ ਵਾਲਾ ਫਿਰ ਇੱਧਰ ਆਪਣਾ ਮੈਰੇ ਵਾਲਾ ਇਸ ਤਰ੍ਹਾਂ ਕਰਕੇ ਨਾਂ ਕਈ ਅੱਛਾ ਅੱਛਾ ਬੜੇ ਨਾਂ ਇਹ ਜਿਹੜੇ ਖੱਤਰੀ ਸਨ ਹਾਂ ਇਹ ਦੁਕਾਨਾਂ ਕਰਦੇ ਸੀ ਪਿੰਡ ਦੇ ਵਿੱਚ ਦੁਕਾਨਾਂ ਕਰਦੇ ਸੀ ਕਿਹੜੇ ਖੱਤਰੀ ਦੀ ਦੁਕਾਨ ਸੀ ਇੱਕ ਤੀਰਸ ਇੱਕ ਮਹਿੰਗਾ ਅੱਛਾ ਹੋਰ ਵੀ ਇੱਕ ਦੋ ਨਾਂ ਇੱਕ ਹੈ। ਮਣੀ ਮਣੀ ਅੱਛਾ ਉਹ ਹੁਣ ਉਹ ਵੀ ਤੁਹਾਨੂੰ ਕਹਾਣੀ ਉਹਨਾਂ ਦੀ ਸੁਣਾਈ ਹੈ ਉਹਨਾਂ ਖੱਤਰੀਆਂ ਨੇ ਇੱਕ ਨਾ ਦਾ ਸਿੱਖਾਂ ਦਾ ਜ਼ਮੀਨ ਜਿਹੜੀ ਕੋ ਹੈ ਸੀ ਨਾ ਚਲੋ ਤੁਸੀਂ 4 ਲਾ ਲਓ 5 ਲਾ ਲਓ 10 ਲਾ ਲਓ ਉਹ ਕਰਜ਼ਾ ਲੈ ਕੇ ਦਿੰਦੇ ਰਹੇ ਖਾਂਦੇ ਰਹੇ ਕੋ ਮਾਮਲਾ ਤਾਰ ਕੋਰਾ ਪਾਰਾਂ ਖੱਤਰੀ ਦਿੰਦੇ ਰਹੇ ਅੱਛਾ ਜ਼ਮੀਨ ਜਿਸ ਵਕਤ ਸਾਰੀ ਉਹਨਾਂ ਨੇ ਬੈਕ ਲਾ ਲੈਣਾ ਅੱਛਾ ਉਹ ਖੱਤਰੀਆਂ ਦੇ ਮਹਾਰਾਜ ਹੁਣ ਸਾਨੂੰ ਦੇ ਦਿਓ ਛੱਡ ਦਿਓ ਜ਼ਮੀਨ ਅੱਛਾ ਉਹ ਆਂਦੇ ਕਿ ਹੁਣ ਕੀ ਕਰੀਏ ਉਹ ਬਾਜਾ ਸਿੰਘ ਨੂੰ ਦੱਸਿਆ ਤੇਜਾ ਸਿੰਘ ਨੂੰ ਦੱਸਿਆ ਇਸ ਤਰ੍ਹਾਂ ਕਰਕੇ ਅਸੀਂ ਇਹਨਾਂ ਨੂੰ ਜ਼ਮੀਨ ਸਾਰੀ ਦੇ ਦਿੱਤੀ ਸੀ ਤੇ ਹੁਣ ਸਾਡਾ ਹੀਲਾ ਹੀ ਕਿੱਧਰ ਚੱਲ ਜਾਈਏ ਉਹ ਆਂਦੇ ਅੱਛਾ ਚੁੱਪ ਕਰ ਗੁਰਦੁਆਰੇ ਦੇ ਇਕੱਠੇ ਹੋ ਗਏ ਸਾਰੇ ਸੱਦ ਲਿਆ ਖੱਤਰੀਆਂ ਨੂੰ ਸੱਦ ਲਿਆ ਸਿੱਖ ਵੀ ਬਹਿ ਗਏ ਉਹ ਆਂਦੇ ਨੇ ਖੱਤਰੀਆਂ ਨੂੰ ਉਹ ਲਿਆਓ ਜਿਹੜੀ ਕਿਤਾਬ ਦੇ ਜ਼ਮੀਨ ਤੁਹਾਡੀ ਕਾਗਜ਼ ਤੇ ਲਿਖੀ ਹੈ ਕਿ ਨਹੀਂ ਅੱਛਾ ਉਹ ਲਿਓ ਪੜ੍ਹ ਕੇ ਵੇਖੀਏ ਕਿੱਦਾਂ ਕਿੱਦਾਂ ਲਿਖਾਈ ਜਿਹੜੀ ਕਿੱਦਾਂ ਕਿੱਦਾਂ ਇਹਨਾਂ ਦਿੱਤੀ ਹੈ ਉਹਨਾਂ ਲਿਆ ਦਿੱਤੀ ਹੱਥ ਦੇ ਅੱਗੇ ਪੜ੍ਹ ਪੜਾ ਕੇ ਸਭ ਕੁਝ ਕਰਕੇ ਉਹਨਾਂ ਨੇ ਤੀ ਲਾ ਕੇ ਦੋ ਚਲਾਂ ਦੇ ਸਾਹਮਣੇ ਉਹ ਕਿਤਾਬ ਸਾੜ ਦਿੱਤੀ ਸਾੜ ਦਿੱਤੀ ਉਹਨਾਂ ਨੂੰ ਖਤਰੇ ਨਾਲ ਜਿਹੜੇ ਬਹਿਣੀ ਹੈਗੇ ਤੁਸੀਂ ਤੇ ਤਗੜੇ ਹੋ ਕੀ ਗੱਲ ਹੈ ਤੁਹਾਨੂੰ ਖਿਆਲ ਚੱਲਾ ਬਥੇਰਾ ਨਹੀਂ ਕਿ ਤੁਹਾਡੇ ਕੋਲ ਅੱਛਾ ਇਹ ਗਰੀਬ ਹੁਣ ਕਿੱਦਾਂ ਚੱਲ ਜਾਣ ਜਾਂ ਤੁਸੀਂ ਮੁੱਢੇ ਕਰਜ਼ਾ ਲਾ ਉਹਦੇ ਨਾਲ ਲਾਇਆ ਕਰੋ ਇੰਨਾ ਕਰਜ਼ਾ ਮੁੜ ਕੇ ਨਾ ਚੁੱਕਿਓ ਅੱਛਾ ਸਹੀ ਇਹੋ ਜਿਹੇ ਕੰਮ ਅਸਾਂ ਦੇਖੇ ਉਹਨਾਂ ਨੇ ਜ਼ਮੀਨ ਬਚਾਤੀ ਜ਼ਮੀਨ ਬਚਾਤੀ ਵਾਹ ਜੀ ਵਾਹ ਜ਼ਮੀਨ ਬਚਾਈ ਪਿੰਡ ਦੇ ਵਿੱਚ ਕੋਈ ਪਹਿਲਵਾਨ ਨਹੀਂ ਹੋਇਆ ਤੁਹਾਡੇ ਸਾਡੇ ਪਿੰਡ ਭਲਵਾਨ ਨਹੀਂ ਸੀ ਸਾਡੇ ਪਿੰਡ ਇਸ ਨਾਲ ਆਏ ਵੀ ਇੱਕ ਰਾਈਆਂ 'ਚ ਗੁਲਾਮਾਂ ਨੂੰ ਆਂਦੇ ਸੀ ਤੇ ਉਹ ਆਪਣਾ ਚੌਧਰ ਤੇ ਡਾਕੂਆਂ ਚੂਰਾਂ ਪਰ ਮਸ਼ਹੂਰ ਸੀ ਅੱਛਾ ਬਦਮਾਸ਼ ਸੀ ਬਦਮਾਸ਼ ਸੀ ਸਿੱਖਾਂ ਦਾ ਵੀ ਕੋਈ ਬਦਮਾਸ਼ ਹੋਇਆ ਸਿੱਖਾਂ ਦਾ ਨਹੀਂ ਅੱਛਾ ਸਿੱਖਾਂ ਦਾ ਨਹੀਂ ਸੁਣਿਆ ਰਾਈਆਂ ਦਾ ਸੀ ਰਾਈਆਂ ਦਾ ਸੀ ਉਹਨੇ ਸੁਣਾ ਕਰਨਾ ਉਹਨੇ ਆਪਣੇ ਲੋਕਾਂ ਨੂੰ ਆ ਜਾਣਾ ਫਲਾਣੇ ਦੇ ਪੱਠੇ ਵੱਢ ਲੈ ਅੱਛਾ ਉਹ ਸਾਨੂੰ ਬਈ ਨਾ ਦੇ ਉਹਨੂੰ ਆਖਿਓ ਗੁਲਾਮੇ ਨੇ ਕਰ ਦਿੱਤਾ ਲੋਕਾਂ ਲਈ ਉਹਨੇ ਇਹੋ ਜਿਹੀ ਮਨਾਜਿਬ ਨੂੰ ਹੀ ਕਰਨੀ ਉਹ ਫਿਰ ਜਿਹੜੇ ਸੀ ਨਾ ਬਦਮਾਸ਼ ਸਾਡੇ ਪਿੰਡ ਦੇ ਬਦਮਾਸ਼ ਨਹੀਂ ਸੀ ਵੀ ਜਿਹੜੇ ਬੰਦੇ ਸੀ ਨਾ ਫਿਰ ਹਿੰਮਤ ਵਾਲੇ ਅੱਛਾ ਉਹਨਾਂ ਨੇ ਸੱਦਿਆ ਸੱਦ ਕੇ ਇਸ ਤਰ੍ਹਾਂ ਬਾਲ ਕੇ ਸ਼ਰਾਬਾਂ ਡਹਿ ਪੀਣ ਉਹਨੂੰ ਸ਼ਰਾਬ ਪਿਆ ਪੂ ਗੱਲਾਂ ਕੀਤਾ ਦੋ ਦਿਨੋਂ ਇਰਾਦਾ ਕੀਤਾ ਅੱਜ ਇਹਨੂੰ ਮਾਰ ਦੇਣਾ ਗੁਲਾਮੇ ਨੂੰ ਅੱਛਾ ਉਹ ਕੀ ਕੀਤਾ ਵੀ ਜਫਾ ਦੇ ਇਦਾਂ ਪ੍ਰੋਪਗੈਂਡਾ ਕੀਤਾ
ਉਹ ਜਿਸ ਵੇਲੇ ਨੱਸ ਕੇ ਤੇ ਇੱਕ ਲਾਗੇ ਅੰਬ ਸੀ ਪੈਲੀ ਦੇ ਵਿੱਚ ਤੇ ਉਹਦੇ ਉੱਤੇ ਚੜ ਗਿਆ। ਅੱਛਾ। ਉਹਨਾਂ ਜਨਾਬ ਮਗਰੇ ਚੜ ਕੇ 2-4 ਬਰਸੀਆਂ ਲੈ ਲੋ ਕੇ ਹੂੰ ਰਫਲਾਂ ਤੋਂ ਤਾਂ ਹੈ ਹੀ ਨਹੀਂ ਸੀ। ਹੂੰ ਕਿਸੇ ਬਰਸੀਆਂ ਲੈ ਲਿਆ, ਕਿਸੇ ਕੁਆੜੀ ਲੈ ਲਈ, ਕਿਸੇ ਕੋਲ ਉਹਨੂੰ ਫਿਰ ਉੱਥੋਂ ਹੀ ਉਹਨਾਂ ਨੇ ਮਾਰ ਮੂਰ ਕੇ ਥੱਲੇ ਸੁੱਟਿਆ। ਹੂੰ ਉਹਦਾ ਫਿਰ ਗਾਉਣ ਚੱਲ ਪਿਆ। ਅਗੇ ਡੋਂਦੀ ਗੁਲਾਮਾ ਮਾਰਿਆ ਅੰਬ ਦੇ ਉੱਤੇ ਸੀ ਤੋਂ ਲਾਇਆ ਉਹਨਾਂ ਸਿੱਖਾਂ ਨੇ ਤੇ ਗੁਲਾਮੇ ਦੀ ਭੈਣ ਖੂਟੇ ਰੋਂਦੀ। ਅੱਛਾ। ਇਹੋ ਜਿਹੀਆਂ ਬਾਤਾਂ ਤੁਰ ਪਈਆਂ। ਮਾਰ ਛੜਿਆ ਸੀ ਉਹਨੂੰ? ਮਾਰ ਛੁੜਿਆ ਗਿਆ। ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਨਾ ਕਿਸੇ ਨੇ ਥਾਣੇ ਫੜਾਏ, ਨਾ ਕਿਸੇ ਨੇ ਫਾਈ ਲਾਇਆ, ਨਾ ਕੁਛ ਨਾ ਕੁਛ। ਚਲੋ ਜੋ ਆਪਣੇ ਘਰ ਆਪਣੇ ਇਹੋ ਜਿਹੇ ਵਾਕੇ ਹੈ ਸਨ। ਸਹੀ ਸਹੀ। ਅੱਛਾ, ਜਦੋਂ ਤੁਹਾਨੂੰ ਫਿਰ ਉਹ ਛੱਡ ਕੇ ਗਏ ਹਾਂ ਉੱਥੇ ਕੈਂਪ 'ਚ, ਹਾਂਜੀ, ਉਸ ਤੋਂ ਬਾਅਦ ਕਿੰਨੇ ਦਿਨ ਉੱਥੇ ਕੈਂਪ 'ਚ ਬੈਠੇ ਰਹੇ? ਕੈਂਪ ਦੇ ਵਿੱਚ ਜੀ ਅਸੀਂ ਗਏ ਨਾ ਅੱਜ ਹੂੰ ਤੇ ਅਗਲੇ ਦਿਨ ਉਸੋਂ ਕਾਫਲਾ ਤੁਰ ਪਿਆ। ਅੱਗੇ ਵੀ ਬੜੇ ਦਿਨਾਂ ਦਾ ਜਮ੍ਹਾਂ ਹੋਇਆ ਸੀ। ਅੱਛਾ। ਕਿਹੜੇ ਰਾਹ ਵੱਲੋਂ ਆਏ ਹੋ ਫਿਰ? ਇੱਧਰ ਕੋਟਲੀ ਆਉਂਦੀ ਆ ਪਰਿਓਂ ਨਿਕਲ ਕੇ। ਹੂੰ ਉਹ ਸੜਕ ਪੱਕੀ ਆਉਂਦੀ ਸੀ ਡੇਰੇ ਦੇ ਲਾਗੇ ਤੇ ਇੱਕ ਕਸਬਾ ਜਿਹਾ ਛੋਟਾ ਜਿਹਾ ਸੀ ਸੜਕ ਦੇ ਉੱਤੇ, ਡੇਰੇ ਦੇ ਪੁਲ ਤੋਂ ਪਰਲੇ ਪਾਸੇ। ਅੱਛਾ। ਉੱਥੇ ਗੱਲ ਆ ਵੀ ਇੱਕ ਰਾਤ ਅਸੀਂ ਰਹੇ ਹਾਂ ਰਾਹ 'ਚ। ਹੂੰ ਦੂਜੇ ਦਿਨ ਫਿਰ ਦੁਨੀਆ ਸਾਰੀ ਜਿਹੜੀ ਆ ਉੱਠ ਕੇ ਤੁਰ ਪਏ ਫਜਰੇ ਫਜਰੇ। ਹੂੰ ਜਾਂ ਡੇਰੇ ਦਾ ਪੁਲ ਆ ਨਾ ਕਿ ਪਾਰ ਪਾਕਿਸਤਾਨ 'ਚ ਹੋ ਜੀ। ਹੂੰ ਇੱਧਰੋਂ ਜਿਹੜੇ ਕਾਲੇ ਦੇ ਆਏ ਸੀ ਪਠਾਨ ਸਦਾਉਂਦੇ ਸੀ ਉੱਧਰ। ਅੱਛਾ। ਇੱਧਰ ਆਏ ਸੀ ਉਹ ਪਹਿਲਾਂ ਅਮਨਾ ਮਾਨ। ਹੂੰ ਇੱਧਰੋਂ ਗੱਡੀ ਹਿੰਦੂਆਂ ਦੀ ਤੁਰੀ ਆ ਤੇ ਉਹਨਾਂ ਨੇ ਕਾਮੋਕਿਆਂ ਦੇ ਵਿੱਚ ਵੱਢੀ ਹੈ ਸਟੇਸ਼ਨ ਦੇ ਉੱਤੇ। ਅੱਛਾ। ਉਹਦੇ ਵਿੱਚ ਜਿਹੜੇ ਫਿਰ ਕੋਈ ਬਚਿਆ ਨੱਠਿਆ ਭੱਜਿਆ ਬਚ ਗਿਆ, ਹੂੰ ਉਹਨੇ ਜਾ ਕੇ ਹਾਲ ਪਾਰਿਆ ਕੀਤੀ ਅੱਛਾ। ਤੇ ਉਹ ਪੱਕੇ ਹੋ ਗਏ। ਤੇ ਸਾਡੇ ਕਾਫਲੇ ਦੇ ਫਿਰ ਉਹਨਾਂ ਨੇ ਪ੍ਰੋਪੋਗੰਡਾ ਕਰ ਲਿਆ ਵੀ ਦੇਖੋ ਉਹ ਸਾਡੇ ਸਿੱਖਾਂ ਨਾਲ ਆਹ ਹਾਲ ਕਰਦੇ ਤੇ ਇਹ ਸਾਫ ਹੀ ਲੰਘਦੀ ਜਾਂਦੇ ਨੇ। ਅੱਛਾ। ਉਹ ਸਾਡੇ ਕਾਫਲੇ ਦੇ ਫਿਰ ਉਹਨਾਂ ਨੇ ਚੰਗੀ ਮੁਖਬਰੀ ਕਰਕੇ ਉੱਥੇ ਹਿੰਦੂਆਂ ਨੇ ਫੌਜ ਵੀ ਆਪਣੀ ਲਿਆਂਦੀ। ਅੱਛਾ। ਕਿਸੇ ਤਲਵਾਰ ਫੜ ਲਈ ਆ, ਹੂੰ ਕਿਸੇ ਟਕਵਾ ਫੜ ਲਿਆ ਛੋਟੇ ਨੂੰ ਲਾਇਆ ਡਾਂਗ ਨੂੰ, ਕਿਸੇ ਬਰਸੀ ਫੜ ਲਈ ਆ। ਅੱਛਾ। ਜੋ ਜੋ ਹਥਿਆਰ ਸੀ ਫੜ ਲਏ ਤੇ ਉਹ ਉੱਥੇ ਜਮ੍ਹਾਂ ਹੋਏ ਸੀ। ਅੱਛਾ। ਉਹ ਜਿਸ ਵਕਤ ਅਸੀਂ ਉੱਥੇ ਆਪਣੇ ਆ ਨਾ ਹਾਂ। ਤੇ ਉੱਥੇ ਜਨਾਬ ਗੋਲੀ ਚੱਲਣ ਡਿਆ ਵੀ ਸਾਡੇ ਅੱਗੇ ਲੱਗੇ ਸੀ ਬੱਕਰਵਾਨ। ਹੂੰ ਬੱਕਰੀਆਂ ਸੀ ਡਾਲੇ ਚੱਕਦੇ ਸੀ ਮਾਛੀ ਅੱਛਾ। ਸੱਕੇ ਅਸੀਂ ਉੱਧਰ ਆਉਂਦੇ ਸੀ ਨਾ। ਹੂੰ ਉਹਨਾਂ ਦੀਆਂ ਬੱਕਰੀਆਂ ਦੇ ਜਿਹੜੇ ਕਾਰ 500 ਦਾ ਉਹਨਾਂ ਅੱਗੇ ਲਾਈਆਂ ਤੇ ਉਹ ਤੁਰੇ ਜਾਂਦੇ। ਜਿਵੇਂ ਗੋਲੀ ਚੱਲੀ ਬੱਕਰੀਆਂ ਨੱਠ ਕੇ ਬੰਦਿਆਂ 'ਚ ਵੜ ਗਈਆਂ ਪਛਾਣ ਨੂੰ। ਉਹ ਬੰਦਿਆਂ ਨੇ ਵੀ ਲੱਗਣ ਠੇਲੇ ਨੇ ਕਲਾਬਾਜ਼ੀਆਂ ਲੱਗਣ, ਉੱਤੋਂ ਗੋਲੀ ਚੱਲੇ, ਬੱਕਰੀਆਂ ਮਰਨ, ਬੰਦੇ ਵੀ ਮਰਨ। ਅੱਛਾ। ਉੱਥੇ ਦੌੜਾਂ ਲੱਗਣ, ਕੋਈ ਆਉਂ ਦੌੜੇ ਕੋਈ ਆਉਂ ਦੌੜੇ। ਹੂੰ ਉਹਨਾਂ ਜਨਾਬ ਚੰਗੀ ਗੋਲੀ ਚਲਾਈ ਆ ਫਿਰ ਕੋਠੇ ਕੋਲ ਨਾ 2 ਘੰਟੇ। ਤੁਹਾਡੇ ਵੀ ਕੋਈ ਜੀ ਮਰੇ ਉਸ ਵੇਲੇ? ਇੱਕ ਸਾਡਾ ਬਾਪ, ਅੱਛਾ। ਇੱਕ ਮੇਰਾ ਬਾਪ, ਹੂੰ ਇੱਕ ਮੇਰੀ ਭੈਣ, ਅੱਛਾ। ਇੱਕ ਮੇਰੀ ਨਾਨੀ, ਇੱਕ ਮੇਰੇ ਮਾਮੇ ਦਾ ਪੁੱਤ ਸੀ। ਤੇ ਇਹ 4 ਜੀ ਸਾਡੇ ਉੱਥੇ ਮਰੇ ਸੀ ਗੋਲੀ ਦੇ ਵਿੱਚ? ਗੋਲੀ ਦੇ ਵਿੱਚ। ਉਹ ਜਿਹੜਾ ਸਾਡੀ ਵੱਡੀ ਭੈਣ ਸੀ ਨਾ, ਉਹ ਜਾਣੇ ਅਜੇ ਛੋਟੀ ਜਿਹੀ ਜਵਾਬ ਤੇ ਉਹਦੀ ਜਵਾਨ ਨਹੀਂ ਸੀ, ਅੱਡ ਕੱਚੇ ਦਾਲ ਉਹਦੀ। ਅੱਛਾ। ਉਹ ਸਾਡੇ ਬਾਪ ਨੇ ਜਦੋਂ ਗੋਲੀ ਚੱਲਣ ਡਿਆ ਵੀ ਇਹਦੇ ਮੋਢਿਆਂ ਨੇ ਚੁੱਕਦੀ ਤੇ ਨੱਸ ਰਿਹਾ ਅੱਛਾ। ਵੀ ਇਹ ਮੇਰੀ ਧੀ ਆ ਤੇ ਮੈਂ ਇਹਨੂੰ ਸਾਂਭ ਕੇ ਰੱਖਣਾ। ਉਹ ਜਿਸ ਵਕਤ ਗੋਲੀ ਉੱਤੋਂ ਚੱਲ ਕੇ ਵੱਜੀ ਆ ਆਉਂਦੀ ਇੱਥੇ ਆ ਮਗਰ ਗਿੱਚੀ ਦੇ ਵਿੱਚ ਇਸੇ ਸਿਰ 'ਚ। ਹੂੰ ਦਿਨ ਸਨ ਭਾਦਰੋਂ ਦੇ ਜਦੋਂ ਅਸੀਂ ਆਏ ਆ ਅੱਛਾ। ਤੇ ਪਰਸੀਨਾ ਬੱਲ ਬੱਲ, ਉਹ ਕੋਈ ਪਤਾ ਨਹੀਂ ਪਰਸੀਨੇ ਨੇ ਕੱਪੜੇ ਭੇਜੇ ਜਾਂ ਖੂਨ ਨੇ ਭੇਜੇ ਆ। ਉਹ ਬੱਚੀ ਨੇ ਇਸ ਤਰ੍ਹਾਂ ਸਿਰ ਨੂੰ ਹੱਥ ਪਾਏ ਨੇ, ਹੂੰ ਜੀਂਦੀ ਨਹੀਂ ਪਹਿਲਾਂ। ਅੱਛਾ। ਉਹ ਮਰੀ ਨੇ ਵੀ ਇਸ ਤਰ੍ਹਾਂ ਹੱਥ ਪਾਏ ਤੇ ਸਾਡਾ ਬਾਪ, ਇਹਨਾਂ ਦਾ ਬਾਪ ਮੇਰਾ ਰਾਜ ਤੋਂ ਆਂਦਾ ਉਹ ਤਾਜ਼ਾ ਬੱਚੀ ਤੇ ਮਰ ਗਈ ਆ ਤੇ ਇਹਨੂੰ ਕਿਤੇ ਧਰ ਦੇ ਸੁੱਟ ਦੇ ਇਹਨੂੰ। ਅੱਛਾ। ਉਹਨੂੰ ਨਹੀਂ ਪਤਾ ਸਾਡੇ ਬਾਪ ਨੂੰ ਕਿ ਮਰ ਗਈ ਬੱਚੀ ਮੇਰੀ? ਮਰ ਗਈ ਆ। ਹੂੰ ਉਹ ਜਿਸ ਵਕਤ ਉਹਨੇ ਕੱਪੜਿਆਂ ਧਾਨ ਮਾਰਿਆ ਤੇ ਉਹਨੇ ਆਖਿਆ ਵੀ ਠੀਕ ਹੈ। ਉਹਨੇ ਫਿਰ ਇੱਕ ਵੱਟ ਦੇ ਨਾਲ ਧਰ ਕੇ ਪੱਗ ਲਾ ਕੇ ਉੱਤੇ ਪਾ ਦਿੱਤੀ। ਆਪ ਫਿਰ ਨੱਸ ਗਏ ਗਾਂ। ਫਿਰ ਉਹ ਸਾਨੂੰ ਨਜ਼ਰ ਹੀ ਨਹੀਂ ਆਇਆ ਵੀ ਕਿੱਥੇ ਮਾਰਿਆ ਗਿਆ ਤੇ ਕਿੱਥੇ ਨਹੀਂ ਮਾਰਿਆ ਗਿਆ। ਫਿਰ ਤੁਹਾਡਾ ਬਾਪ ਵੀ ਤੁਹਾਨੂੰ ਨਜ਼ਰ ਨਹੀਂ ਆਇਆ? ਨਹੀਂ, ਫਿਰ ਨਹੀਂ ਲੱਭਾ ਸਾਨੂੰ। ਫਿਰ ਇੱਕ ਨਾਨੀ ਸਾਡੀ ਸੀ, ਉਹ ਵੀ ਮਰ ਗਈ ਜਿਸ ਵਕਤ, ਉਹ ਵੀ ਨਹੀਂ ਮੁੜ ਕੇ ਦੇਖੀ। ਤੁਸੀਂ ਉਸ ਵੇਲੇ ਵਿਛੜ ਗਏ ਇੱਕ ਦੂਸਰੇ ਤੋਂ? ਹਾਂ, ਜਦੋਂ ਗੋਲੀ ਚੱਲੀ ਇੱਕ ਦੂਸਰੇ ਤੋਂ ਵਿਛੜ ਗਏ ਸੀ? ਨਾ ਜੀ, ਜੇ ਕੋਈ ਭੇਡਾਂ ਦੇ ਵਿੱਚ ਕੋਈ ਜਾਨਵਰ ਨਹੀਂ ਜਾ ਵੜਦਾ ਬਗਿਆੜ ਸਿੱਧਰ ਕੋਈ ਆਉਂ ਨਾ ਸਾਡਾ ਟੋਲਾ, ਕੋਈ ਆਉਂ ਨਾ ਸਾਡਾ, ਕੋਈ ਆਉਂ ਨਾ ਸਾਡਾ, ਜਿੱਧਰ ਜਿੱਧਰ ਦੌੜਦੇ ਆ। ਫਿਰ ਉਹਨਾਂ ਗੋਲੀ ਬੰਦ ਕਰ ਦਿੱਤੀ ਆ।
ਉਹ ਬਰਸ਼ੀਆਂ ਵਾਲੇ ਜਿਹੜੇ ਸੀ ਨਾ ਤੇ ਟਕੂਏ ਘਵਾੜੀਆਂ ਆਏ ਉਹ ਨਿਹੰਗ ਉਹਨਾਂ ਨੂੰ ਆਂਦੇ ਹਨ। ਅੱਛਾ। ਇਹ ਨਿਹੰਗ ਬਣੇ ਨੇ ਤੇ ਉਹ ਚੜ੍ਹ ਕੇ ਮਗਰ ਉਹਨਾਂ ਮੁਸਲਮਾਨਾਂ ਦੇ ਕੋਈ ਟੋਲਾ ਆਉਂ ਨੱਸਿਆ ਕੋਈ ਆਉਂ ਨੱਸਿਆ ਉਹਨਾਂ ਦੇ ਮਗਰ 2-2 4-4 ਆਉਂ ਜਾਣ ਤੇ ਲਾਗੇ ਇੱਕ ਫੈਸਲਾ ਮੀਲ ਸੀ ਡੇਰੇ ਦਾ ਪੁਲ ਉੱਧਰ ਨੂੰ ਕੋਈ ਦੁਨੀਆ ਦੌੜੀ ਕੋਈ ਕਿਤੇ ਦੌੜੀ ਜਿੰਨੀ ਫਿਰ ਉਹ ਪਹਿਲਾਂ ਗੋਲੀ ਨਾ ਮਾਰੀ ਕੁਝ ਫਿਰ ਉਹਨਾਂ ਨੇ ਮਾਰੀ। ਫਿਰ ਮੈਂ ਅੱਖੀਂ ਸੁਣਿਆ ਸਾਡੇ ਦਾਦੇ ਜਿਹੜੇ ਸੀ ਉਹ 2 ਭਰਾ ਸੀ। ਜਿਹੜਾ ਸਾਡਾ ਨਿੱਕਾ ਦਾਦਾ ਸੀ ਉਹਦਾ ਪੁੱਤ ਜਿਹੜਾ ਨਾ ਉਹ ਆਂਦਾ ਸਾਡੀ ਚਾਚੀ ਨੂੰ ਮਾਂ ਇਹ ਮੁੰਡਾ ਸੋਡੇ ਤੇ ਨੱਸ ਜਾ ਆਪਣੀ ਜਾਨ ਬਚਾਓ ਜੇ ਮੁੰਡਾ ਹੀ ਕੁਛ ਛੋਟਾ ਜਾ ਤੇ ਨੱਸ ਜਾ। ਸਾਡਾ ਮਾਮਾ ਵੀ ਉਹ ਨਾਲ ਦੱਸਿਆ ਜਾਂਦਾ ਜੇ ਕੁੜੀ ਆ ਵੇਲੇ ਖਰੇ ਉੱਦਾਂ ਤੇਰੀ ਆਉਣੀ ਹੈ ਜਾਂ ਨਹੀਂ ਆਉਣੀ ਉਹ ਡੇਲਾ ਨੂੰ ਪਤਾ। ਮੈਂ ਤੈਨੂੰ ਜੀਂਦੀ ਨੂੰ ਨਹੀਂ ਛੱਡਣਾ ਜੇ ਤੂੰ ਮੁੰਡਾ ਸੁੱਟਿਆ ਤੇ ਆਹ ਗੱਲ ਹੈ ਵੀ ਉਹਨੇ ਮੁੰਡਾ ਨਹੀਂ ਸੁੱਟਿਆ। ਫਿਰ ਉਹ ਦੋਵੇਂ ਅਮਨਾ ਮਾਨ ਆ ਕੇ ਲੰਘ ਗਏ। ਅੱਲਾ ਨੇ ਵਧਾਈ ਸੀ ਉਹ ਵਾਕਿਆ ਇਹੋ ਜਿਹਾ। ਫਿਰ ਉਹ ਜਿਹੜਾ ਸਾਡਾ ਚਾਚਾ ਸੀ ਨਾ ਉਹ ਲੰਘਿਆ ਰਾਵੀ ਦਰਿਆ 'ਚੋਂ ਤਰ ਕੇ ਮਗਰ ਸਿੱਖ ਚੜੇ। ਇੱਕ ਜਿਹੜਾ ਇਹਨਾਂ ਦਾ ਭਾਈ ਵੱਡਾ ਸੀ ਉਹਦੇ ਨਾਂ ਹਮੀਦ ਸੀ। ਉਹ ਵੀ ਰਾਵੀ ਦਰਿਆ 'ਚੋਂ ਤਰ ਕੇ ਲੰਘਿਆ। ਤਰ ਕੇ ਲੰਘਿਆ। ਉਦੋਂ ਦਰਿਆ 'ਚ ਬਾਬਾ ਪਾਣੀ ਸੀ। ਵੇਖ ਲਓ ਜੀ ਸੌਣ ਭਾਦੋਂ ਦੇ ਵਿੱਚ ਰਾਵੀ ਦਰਿਆ ਹੜ੍ਹ ਹੁੰਦਾ ਜਿੱਥੋਂ ਤੁਹਾਡੀ ਕੋਈ ਨਜ਼ਰ ਮਾਰੇ ਪਾਣੀਆਂ ਹੀ ਪਾਣੀ। ਤੇ ਇੱਕ ਸਾਡਾ ਉਹ ਜਿਹੜਾ ਆਂਦਾ ਸੀ ਕਿ ਮੁੰਡਾ ਸੋਡੇ ਦਾ ਆਪਣੀ ਜਾਨ ਬਚਾ ਆਪਣੇ ਟੱਬਰ ਨੂੰ ਉਹ ਵੀ ਦਰਿਆ 'ਚੋਂ ਤਰ ਕੇ ਲੰਘਿਆ। ਇਹ ਤਰਿਆ ਸੀ ਜੀ ਸਾਡੇ ਤਰ ਕੇ ਲੰਘੇ ਰਾਵੀ ਦਰਿਆ 'ਚੋਂ ਦੇ। ਅਸੀਂ ਲੰਘੇ ਹਾਂ ਅਸਰ ਦੇ ਟਾਈਮ ਹੋਇਆ ਨਾ ਜਿਸ ਵਕਤ। ਫਿਰ ਉਹਨਾਂ ਐਲਾਨ ਕੀਤਾ ਉੱਥੇ ਕਿ ਜੋ ਕੋਈ ਬਚਿਆ ਬਚਾਇਆ ਹੈ ਉਹ ਆ ਡੇਰੇ ਦਾ ਪੁਲ ਦੇ ਪਾਰ ਹੋ ਜਾਓ ਤੇ ਕੋਈ ਮਾਲ ਸੌਦਾ ਨੇ ਇੱਥੋਂ ਚੁੱਕਿਆ। ਅਮਨਾ ਅਮਾਨ ਦੁਨੀਆ ਜਿਹੜੀ ਤੁਰ ਪਈ ਦੇ ਰੋਂਦੀ ਤੇ ਕਰਲਾਂਦੀ। ਉਹ ਕਈ ਨੇ 2 ਸਾਡੇ ਮਾਮੇ ਸੀ ਉਹਨਾਂ ਨੇ ਇੱਕ ਨੇ 2 ਮੁਰਦੇ ਖਿੱਚ ਕੇ ਨਾ ਤੇ ਉਹਨਾਂ ਦੀਆਂ ਲੱਤਾਂ ਥੱਲੇ ਲੰਮਾ ਪੈ ਗਿਆ। ਵੀ ਆਖਣਗੇ ਵੀ ਮਰਦਾ ਹੀ ਆ। ਮੁਰਦਿਆਂ ਦੇ ਵਿੱਚ ਪੈ ਗਿਆ ਤੁਹਾਡਾ ਮਾਮਾ। ਹਾਂਜੀ। ਉਹ ਇਸ ਤੋਂ ਵੀ ਜੇ ਦੌੜਾ ਦੇ ਖਰੇ ਕੋਈ ਮਾਰ ਸੁੱਟੇ ਤੇ ਇੱਥੇ ਵੇਖੋ ਜਦੋਂ ਫਿਰ ਮਗਰੋਂ ਕੋਈ ਹੋਊ ਹਾਲ ਚਾਲ ਫਿਰ ਵੇਖੀ ਜਾਓ। ਉਹ ਮੁਰਦਿਆਂ 'ਚ ਉੱਠ ਕੇ ਤੁਰ ਪਿਆ। ਇਸ ਤਰ੍ਹਾਂ ਦਾ ਉਹ ਵਾਕਿਆ ਹੋਇਆ ਸੀ। ਕਿੰਨੀ ਕੁ ਆਵਾਮ ਮਰੀ ਹੋਣੀ ਜਦੋਂ ਗੋਲੀ ਚੱਲੀ ਹੈ ਤੁਸੀਂ ਆਪਣੀ ਅੱਖਾਂ ਨਾਲ ਵੇਖਿਆ ਉਸ ਵੇਲੇ? ਉੱਥੇ ਜਿੰਨਾ ਝੂਠ ਮਾਰ ਲਈਏ ਜਿੰਨਾ ਝੂਠ ਮਾਰ ਲਈਏ ਇੰਨੀ ਆਵਾਮ ਮਰ ਗਈ ਸੀ। ਬੱਚੇ ਵੀ ਨਹੀਂ ਛੱਡੇ ਉਹਨਾਂ ਨੇ? ਨਾ ਕੋਈ ਗੱਲਬਾਤ ਨਹੀਂ। ਫਿਰ ਉਹ ਜਿਹੜੇ ਰਾਵੀ ਵਾਲ ਦੌੜੇ ਸੀ ਨਾ ਲੋਕ ਜਿਹੜੇ ਵਿੱਚ ਛਾਲਾਂ ਮਾਰੀਆਂ ਉਹ ਜਿਹੜੇ ਤਰਨ ਨਹੀਂ ਸੀ ਜਾਣਦੇ ਉਹ ਰੁੜ ਕੇ ਮਰ ਗਏ। ਉਹਨਾਂ ਨੇ ਇਹ ਦਿਲ 'ਚ ਆਖਿਆ ਵੀ ਰੁੜ ਕੇ ਮਰ ਜਾਂਗੇ ਤੇ ਜ਼ਾਲਮਾਂ ਦੇ ਹੱਥੋਂ ਨਾ ਮਰੀਏ। ਉਹ ਰੁੜ ਕੇ ਮਰ ਗਏ। ਜਿਹੜੇ ਕੋਈ ਬਚੇ ਬਚਾਏ ਸੀ ਉਹ ਆਣ ਕੇ ਡੇਰੇ ਦੇ ਪੁਲ ਤੋਂ ਪਾਰ ਦੀ ਪਰੜੀ 'ਤੇ ਬਹਿੰਦੇ ਜਾਣ। ਉੱਥੇ ਕਰ ਬਲਾਲ ਪਿਆ ਹਾਲ ਵੀ ਕੋਈ ਆਖੇ ਮੇਰੇ ਇੰਨੇ ਜੀ ਹੈ ਨਹੀਂ ਕੋਈ ਆਖੇ ਇੰਨੇ ਹੈ ਨਹੀਂ। ਜ਼ਖਮੀ ਵੀ ਵਿੱਚ ਹੀ ਸਨ? ਹੈਂ ਜ਼ਖਮੀ ਜਿਹੜੇ ਹੋਏ ਸੀ ਉਹ ਵੀ ਵਿੱਚ ਹੀ? ਹਾਂ ਜ਼ਖਮੀ ਇੱਕ ਸਾਡੀ ਮਾਸੀ ਸੀ ਉਹਦੇ ਇੱਥੇ ਧੌਣ 'ਚ ਤਲਵਾਰ ਵੱਜੀ। ਤਲਵਾਰ ਵੱਜੀ ਤੇ ਉਹ ਗੁੱਟ ਹੁੰਦੀਆਂ ਨੇ ਬੀਬੀਆਂ ਦੀ ਉਹ ਗੁੱਟ ਦੇ ਵਾਲਾਂ ਨਾਲ ਨਾ ਉਹ ਅੱਡੀ ਘਟਾਉਣ ਬਚ ਗਈ। ਆ ਸਾਰਾ ਗੱਲ ਉਹਨੂੰ ਫਿਰ ਬੰਨ ਬੁੰਨ ਕੇ ਉੱਥੇ ਲਿਆਂਦਾ ਲਿਆਂਦਾ ਦੇ ਉਹ ਬਚ ਵੀ ਗਈ। ਫਿਰ ਜ਼ਖਮ ਠੀਕ ਹੋ ਗਿਆ। ਇਹੋ ਜਿਹਾ ਵਾਕਿਆ ਉਹ ਅਸਾਂ ਵੇਖਿਆ ਹੈ। ਸਾਡੀ ਉਮਰ ਲੰਘ ਗਈ ਇੰਨੀ ਉਹ ਯਾਦ ਆ ਜੇ ਤਾਂ ਹੁੰਦਾ ਸੀ ਉਹ ਕੱਲ੍ਹ ਦੀ ਗੱਲ ਹੈ। ਭੁੱਲਦਾ ਨਹੀਂ ਉਹ? ਭੁੱਲਦਾ ਨਹੀਂ। ਇੱਕ ਫਿਰ ਅਸੀਂ ਸਾਡਾ ਇਹਦਾ ਬਾਪ ਸੀ ਨਾ ਜਿਹੜਾ ਮੈਂ ਸਿਆਣਾ ਸੀ ਤੇ ਇੱਕ ਮੇਰਾ ਭਰਾ ਜਿਹੜਾ ਸੀ ਉਹ ਛੋਟਾ ਸੀ। ਉਹ ਜਦੋਂ ਅੱਗੇ ਦੌੜੇ ਜਾਂਦੇ ਆ ਨਾ ਮਗਰ ਸਿੱਖ ਚੜੇ ਉਹ ਮਗਰ ਰਹਿ ਜਾਂਦਾ ਸੀ। ਹੁਣ ਗੱਲ ਹੈ ਵੀ ਉਹਦਾ ਛੱਡਣ ਨੂੰ ਨਾ ਦਿਲ ਕਰੇ ਵੀ ਮੈਂ ਆਪਣੇ ਭਤੀਜੇ ਨੂੰ ਪਿਛਾਂਹ ਛੱਡ ਜਾਵਾਂ ਤੇ ਨੱਸ ਜਾਵਾਂ। ਉਹਨੂੰ ਫੇਰ ਫੜ ਲੈ ਬਾਂਹ ਤੇ ਨਾਲ ਖਿੱਚੀ ਜਾਏ ਤੂੰ ਜੇ ਦਿਨ ਸਾਈ ਜਾਏ ਦੀਨੇ ਨੂੰ ਭਾਈ ਸਬਿਆਨ ਬਾਬੇ ਦੀਨੇ ਨੂੰ। ਅੱਛਾ ਇਸ ਤਰ੍ਹਾਂ ਦਾ ਵਾਕਿਆ ਹੋਇਆ ਤੇ ਇਸ ਤਰ੍ਹਾਂ ਦਾ ਹਾਂ ਵੇਖਿਆ ਹੈ ਤੇ ਇਸ ਤਰ੍ਹਾਂ ਸਾਡੇ 4 ਜੀ ਜਿਹੜੇ ਉਹ ਕਾਫਲੇ 'ਚ ਰਹਿ ਗਏ ਸੀ ਜਿਹਨਾਂ ਦਾ ਅਜੇ ਤੱਕ ਪਤਾ ਹੀ ਨਹੀਂ ਲੱਗਿਆ। ਆਹ ਜੱਸੀ ਦਾ ਪਤਾ ਹੀ ਨਹੀਂ ਲੱਗਿਆ। ਅੱਛਾ ਬਾਬਾ ਜੀ 75 ਸਾਲ ਹੋ ਗਏ ਪਾਕਿਸਤਾਨ ਹਿੰਦੁਸਤਾਨ ਬਣੇ ਨੂੰ। ਹਾਂਜੀ। ਮੁੜ ਕੇ ਕਦੀ ਆਪਣਾ ਉਹ ਪਿੰਡ ਯਾਦ ਆਇਆ ਜਿੱਥੇ ਫਿਰਦੇ ਰਹੇ ਜਿੱਥੇ ਖੇਡਦੇ ਰਹੇ? ਹੋ ਯਾਦ ਆਉਣ ਨੂੰ ਤਾਂ ਆਂਦੇ ਹੁੰਦੇ ਨੇ ਰਾਤ ਭਰ ਦਿਨ ਯਾਦ ਹੀ ਰਹਿੰਦਾ।
ਯਾਦ ਹੀ ਰਹਿੰਦਾ। ਇਸ ਪਿੰਡ ਕਿੰਨੇ ਸਾਲਾਂ ਬਾਅਦ ਆਏ ਸੀ? ਇੱਥੇ ਅਸੀਂ ਆ ਗਏ ਸੀ ਜਨਾਬ, ਅਸੀਂ ਆਏ ਪਹਿਲੇ ਦੇਖੋ ਨਾ, ਮੁਸਲਮਾਨ ਅਖਵਾਉਣੇ ਆ ਤੇ ਮੁਸਲਮਾਨ ਨੂੰ ਆਂਦੇ ਝੂਠੀ ਗੱਲ ਨਹੀਂ ਕਰਨੀ ਚਾਹੀਦੀ, ਕਦੇ ਜਿਹੜੀ ਸਾਡੀ ਬੇਟੀ ਆ ਉਹ ਕਰਾਂਗੇ। ਤੇ ਅਸੀਂ ਆਏ ਆ ਪਹਿਲਾਂ ਆਉਂਦੇ ਉੱਥੇ ਜਸੜੀ ਰਹੇ ਕੋਈ ਦਿਹਾੜੀ 2 ਦਿਨ, ਅੱਛਾ। ਬਾਰਿਸ਼ ਪਵੇ ਖਾਣ ਪੀਣ ਨੂੰ ਸ਼ਹਿਰ ਨੂੰ ਲੱਭੇ, ਉੱਥੋਂ ਉੱਠ ਗਏ ਨਾਰੋਵਾਲ, ਉੱਥੇ ਆਏ ਜੀ ਇੱਥੋਂ ਡੀਪੂ 'ਚ ਆਟਾ ਮਿਲਦਾ ਲਿਆਓ, ਲੈਣ ਗਏ ਤੇ ਮਿਲੇ ਕੋਈ ਨਾ, ਅੱਛਾ। ਧੱਕਾ ਹੀ ਵੱਜਣ। ਉੱਥੋਂ ਫਿਰ ਗੱਡੀ ਬੈਠੇ ਤੇ ਅਸੀਂ ਆਏ ਆ ਸਿਆਲਕੋਟ ਸ਼ਹਿਰ ਦੇ ਵਿੱਚ ਉਤਰ ਕੇ ਤੇ ਬਾਜ਼ਾਰ 'ਚ ਤੁਰੇ ਆਉਂਦੇ ਆ। ਅੱਛਾ। ਉੱਥੋਂ ਫਿਰ ਉਹ ਰਾਹ ਦੇ ਵਿੱਚ ਬੰਦੇ ਖਲੋਤੇ ਢਾਡਿਆਂ ਦੇ ਜਵਾਨ, ਉਹ ਚਾਬੀਆਂ ਕੱਢ ਕੇ ਬੋਝੇ ਦਵਾਉਂਦੇ ਲਾ ਵੀ ਤੁਸੀਂ ਮਹਾਜਰ ਆਏ ਹੋ, ਇਹ ਦੁਕਾਨਾਂ ਨੇ ਜਿਹੜੀ ਖੋਲ ਕੇ ਦਿਲ ਕਰਦਾ ਨਾਲ ਸੌਦੇ ਆਏ ਤੇ ਪਸੰਦ ਕਰਕੇ ਦੇ ਵਿੱਚ ਬਹਿ ਜਾਓ, ਸੌਦਾ ਸਾਲਾ ਵੇਚੋ ਤੇ ਆਪਣਾ ਰੋਜੀ ਕਮਾ ਕੇ ਖਾਓ। ਅੱਛਾ। ਹੁਣ ਗੱਲ ਇਹ ਆ ਵੀ ਤੈਨੂੰ ਸੱਚੀ ਗੱਲ ਸੁਣਾਈਏ, ਸਾਡਾ ਤੇ ਉਦੋਂ ਰੋਣ ਹੀ ਨਹੀਂ ਸੀ ਖਲੋਂਦਾ। ਤੇ ਅਸੀਂ ਆਖਿਆ ਸੀ ਅਗਲਾ ਕਿਤੇ ਛੱਡੇ ਤਾਂ ਅਸੀਂ ਦੁਕਾਨਾਂ ਨੂੰ ਕੀ ਕਰੀਏ। ਆਹ ਜਿਹੜੀ ਮੇਰੇ ਪੈਰੀ ਜੁੱਤੀ ਹੈ ਕਿ ਨਹੀਂ, ਇਸ ਤਰ੍ਹਾਂ ਦੀ ਸੀ। ਮੈਂ ਉਹ ਵੀ ਲਾ ਕੇ ਉੱਥੇ ਦੌੜੇ ਫਿਰਦੇ ਨਾ, ਜਿਹੜੇ ਸਿੱਖ ਭਜਾਈ ਫਿਰਦੇ, ਉਦੋਂ ਲਾ ਕੇ ਸੁੱਟ ਦਿੱਤੀ ਵੀ ਜੁੱਤੀ ਸੁਣੇ ਦੱਸਿਆ ਨਹੀਂ ਜਾਂਦਾ। ਅੱਛਾ। ਉਸ ਨੇ ਅਮਾ ਤਾਨ ਜਿਹੜੇ ਦੁਆਲੇ ਕੱਪੜੇ ਸੀ ਉਹ ਲੈ ਕੇ ਆ ਗਏ ਸੀ ਇੱਧਰ। ਉਹ ਫਿਰ ਇੱਧਰ ਫਿਰਦੇ ਤੁਰਦੇ ਤੇ ਆਪਣਾ ਉਹ ਪਿੰਡ ਇੱਕ ਕਾਲਾ ਤੇ ਕਪੂਰੋ ਵਾਲੀ ਜ਼ਿਲ੍ਹੇ ਸਿਆਲਕੋਟ ਦੇ ਲਾਗੇ ਆ, ਗੋਲਪੁਰ ਤੋਂ ਮੋੜ ਤੋਂ ਅੱਗੇ, ਉੱਥੇ ਫਿਰ ਅਸੀਂ ਰਹੇ। ਤੇ ਉੱਥੇ ਵੀ ਫਿਰ ਕਾਰੋਬਾਰ ਕੋਈ ਨਾ ਚੱਲੇ ਚਲਾਏ, ਉਹਨਾਂ ਪਰਾਂ ਉੱਥੋਂ ਵੀ ਫਿਰ ਛੱਡਣਾ ਪਿਆ। ਫਿਰ ਅਸੀਂ ਇੱਥੇ ਆ। ਤੂੰ ਇੱਥੇ ਮਹਾਜਰ ਆ ਚੁੱਕੇ ਸੀ ਸਾਰੇ? ਹਾਂਜੀ, ਸਾਰੇ ਆ ਚੁੱਕੇ। ਇੱਥੇ ਫਿਰ ਲੋਕਾਂ ਨੇ ਹੈਲਪ ਕੀਤੀ ਤੁਹਾਡੀ? ਹੈਲਪ ਅਸੀਂ ਸਾਡੇ ਨਾਲ ਲੋਕਾਂ ਨੇ ਕੀ ਕਰਨੀ ਸੀ ਵੀ ਸਾਨੂੰ ਇੱਥੋਂ ਕਿਹੜੀ ਕੋਈ ਸ਼ਹਿਰ ਲੱਭੀ ਸੀ। ਆ ਇੱਕ ਹਵੇਲੀ ਜਿੱਥੇ ਬੈਠੇ ਹਨ, ਇੱਥੇ ਅਸੀਂ ਬੈਠੇ ਹਾਂ। ਤੇ ਉਹ ਪਹਿਲਾਂ ਨੂੰ ਉਹਨਾਂ ਨੇ ਸਾਨੂੰ ਬੁਲਾਤੀ, ਉੱਦਾਂ ਹੀ ਮੁੜ ਕੇ ਫਿਰ ਸਾਰੇ ਉਹਨਾਂ ਇਸਤੇਮਾਲ ਹੋਈ ਇੱਥੇ। ਅੱਛਾ। ਉਹ ਇੱਕ ਰਾਜਪੂਤ ਨੂੰ ਪਾਤਾ ਥਾਂ ਨਾ, ਉਹ ਸਾਡੇ ਨਾਲ ਸੜੂ ਕਰਿਆ ਕਰੇ ਵੀ ਗੱਲ ਹੈ ਤੁਸੀਂ ਮੇਰੇ ਥਾਂ 'ਚ ਬੈਠੇ ਹੋ। ਅੱਛਾ। ਉਹ ਕੁਝ ਸਾਨੂੰ ਆਖਿਆ ਕਰਨ ਲੈ ਵੀ ਤੁਸੀਂ ਹਿੱਲਿਓ ਨਾ ਕੁਛ ਦਿਓ ਕਿਸੇ ਨੂੰ, ਤੁਹਾਨੂੰ ਠਾ ਕੋਈ ਨਹੀਂ ਸਕਦਾ। ਉਹ ਜਿਸ ਵਕਤ ਇੱਕ ਲੰਬੜਦਾਰ ਮਜੀਦ ਸੀ ਉਹਦੇ ਨਾਲ, ਕਿਸ ਕੰਮ ਨੂੰ ਗਿਆ ਤੇ ਉਹ ਉੱਥੇ ਮਿਲ ਪਿਆ। ਮੈਨੂੰ ਆਂਦਾ ਜਾਣਿਆ? ਮੈਂ ਆਖਿਆ ਹਾਂ ਜੀ ਲੰਬੜਦਾਰ। ਆਂਦਾ ਮੈਂ ਇੱਕ ਗੱਲ ਦੱਸਾਂ ਜੇ ਤੁਹਾਨੂੰ? ਮੈਂ ਹਾਂ ਜੀ ਲੰਬੜਦਾਰ ਜੀ ਦੱਸੋ। ਉਹ ਆਂਦਾ ਵੀ ਜਿਹੜੇ ਤੁਸੀਂ ਥਾਂ 'ਚ ਬੈਠੇ ਹੋ ਕਿ ਨਹੀਂ, ਉਹਦਾ ਮੁੱਲ ਟੁੱਕੋ ਤੇ ਉਹਦੀ ਰਜਿਸਟਰੀ ਕਰਾਓ। ਅੱਜ ਤੁਸੀਂ ਆਕੜ ਕੇ ਬਹਿ ਰਹੋਗੇ, ਤੁਹਾਡੀ ਜ਼ਿੰਦਗੀ ਲੰਘ ਜੂ, ਤੁਹਾਨੂੰ ਅੱਗੋਂ ਫਿਰ ਅੱਗੋਂ ਤੁਹਾਡੀ ਔਲਾਦ ਨੂੰ ਤੰਗ ਕਰਨ ਵਾਲਾ ਬਣੇਗਾ। ਤੇ ਤੁਸੀਂ ਮੇਰੇ ਆਖੇ ਲੱਗੋ ਤੇ ਇਹ ਕੰਮ ਕਰੋ। ਲੋ ਜਿਹੜਾ ਥਾਂ ਵਾਲਾ ਸੀ ਨਾ, ਉਹਨੂੰ ਕੋਈ ਪਤਾ ਨਹੀਂ। ਅਸੀਂ ਆਪਣੇ ਭਰਾ ਹਾਂ 9 ਚਾਚੇ ਤਾਏ ਦੇ, ਆਵਾਂ 9 ਭਰਾਵਾਂ ਬਹਿ ਕੇ ਸਲਾਹ ਕਰ ਲਈ, ਲੈ ਵੀ ਮਜੀਦ ਲੰਬੜਦਾਰ ਇਸ ਤਰ੍ਹਾਂ ਦਾ। ਉਹ ਸਾਰੇ ਆਂਦੇ ਨੇ ਵੀ ਗੱਲ ਠੀਕ ਹੈ। ਇੱਕ ਲਾਲ ਸੀ ਇੱਥੇ, ਉਦੋਂ ਚੇਅਰਮੈਨ ਦਾ ਮੈਂਬਰ ਬਣਿਆ ਹਾਂ, ਉਹਦੇ ਨਾਲ ਇੱਕ ਹੋਰ ਜੋਟੀਦਾਰ ਮਜੀਦ ਰਫਲ ਦੀ ਨਵਾਨੀ ਹੈ ਭਾਈ। ਉਹ ਲਾਲ ਦੀ ਡੇਰੇ 'ਚ ਬੈਠਿਆਂ ਗੱਲ ਹੋ ਗਈ, ਪੈਸੇ ਤੋਂ ਗੱਲ ਹੈ ਵੀ ਜਾਂ ਦੇ 40,000 ਸਾਨੂੰ ਦੇ ਦਿਓ, ਇਹ ਵਿਗਾ ਥਾਂ ਛੱਡ ਦਿਓ, ਵਿਗਾ ਥਾਂ ਲੈ ਲਓ, 40,000 ਦੇ ਦਿਓ ਤੇ ਵਿਗਾ ਸਾਂਭ ਲਓ, ਇਹ ਜੇ 'ਚ ਬੈਠੇ ਹੋ, ਤੁਹਾਡੇ ਨਾਲ ਰਜਿਸਟਰੀ ਕਰਾ ਦਿੰਦੇ ਆ। ਨਹੀਂ ਤਾਂ ਸਾਡੇ ਕੋਲ 20,000 ਲੈ ਲਓ ਤੇ ਤੁਸੀਂ ਲਾਂਭੇ ਹੋ ਜਾਓ, ਤੇ ਜਿੱਥੇ ਮਰਜ਼ੀ ਬਣਾਓ ਨਾ ਬਣਾਓ ਤੇ ਇੱਦਾਂ ਕਰ ਲਓ। ਉਹ ਆ ਕੇ ਜੇ 40,000 ਦੇ ਦਿੰਦੇ ਆ ਤੇ ਰਜਿਸਟਰੀ ਕਰ ਦਿਓ। ਉਹ ਜੇ ਵਕਤ ਰਜਿਸਟਰੀ ਨਹੀਂ ਹੋਈ, ਉਹ ਜਿਹੜਾ ਥਾਂ ਵਾਲਾ ਸੀ ਉਹਨੂੰ ਉਹਨਾਂ ਨੇ ਦੱਸਿਆ ਤੇ ਉਹਨਾਂ ਨੇ ਬੜਾ ਘੌਰੇ ਆ ਕੇ ਮੈਂ ਇਹ ਥਾਂ ਇਸ ਭਾਅ ਨਹੀਂ ਦੇਣਾ। ਉਹਨਾਂ ਆਖਿਆ ਫਿਰ ਗੱਲ ਹੈ ਵੀ ਉਹ ਘੁਮਿਆਰ ਨੇ, ਅਸੀਂ ਰਾਜਪੂਤ ਹਾਂ, ਜੇ ਅਸੀਂ ਜ਼ਬਾਨ ਤੋਂ ਹੋ ਜਾਈਏ ਸਾਨੂੰ ਫਿਰ ਰਾਜਪੂਤ ਗਿਣਨਗੇ, ਤੇ ਤੂੰ ਸਿਆਣਾ ਬਣ ਤੇ ਜਿੰਨੇ ਲੈਣੇ 10 ਅਸੀਂ ਪਾ ਦਿੰਦੇ ਹਾਂ, ਤੇ ਹਾਂ ਘੁਮਿਆਰਾਂ ਤਾਂ ਉਨੇ ਹੀ ਲੈਣੇ ਜਿੰਨਾਂ ਨੂੰ ਉਹਨੇ ਗੱਲ ਕਰ ਦਿੱਤੀ ਆ। ਉਸ ਸਾਰੇ ਫਿਰ ਦੌੜ ਨੱਸ ਕਰਕੇ ਚੁੱਪ ਕਰ ਗਿਆ। ਉਹਨੇ ਆਖਿਆ ਠੀਕ ਹੈ ਜਿਹੜੀ ਤੁਸੀਂ ਗੱਲ ਕਰ ਲਈ ਫਿਰ ਉਹੀ ਲੈ ਦੇ ਲਿਓ। ਉਹ ਫਿਰ ਜਦੋਂ ਉਹਨਾਂ ਗੱਲ ਕੀਤੀ ਉਹਨਾਂ ਦੇ ਦਿੱਤੇ, ਉਹਨਾਂ ਸਾਡੇ ਨਾਲ ਰਜਿਸਟਰੀ ਕਰਾ ਦਿੱਤੀ।
ਸਹੀ। ਲਓ ਜੀ ਆਹ ਗੱਲ ਤੇ ਆ ਬਾਹਰ ਅੱਛਾ, ਹੁਣ ਕੋਈ ਸੁਨੇਹਾ ਨੂੰ ਦੇਣਾ ਆਪਣੇ ਪਿੰਡ ਵਾਲਿਆਂ ਨੂੰ ਤਾਂ ਦੇ ਸਕਦੇ ਹੋ, ਆਪਣੇ ਬਚਪਨ ਦੇ ਯਾਰਾਂ ਨੂੰ। ਬਚਪਨ ਦੇ ਯਾਰਾਂ ਨੂੰ ਹੁਣ ਖੋਰੇ ਹੁਣ ਜੀਂਦੇ ਨੇ ਕਿ ਨਹੀਂ ਕੀ ਜੀ। ਪਤਾ ਕੋਈ ਜਿਉਂਦਾ ਹੋਵੇ, ਕੋਈ ਸਲਾਮ ਦੁਆ ਕਰ ਲਓ ਉਹਨਾਂ ਦੇ ਨਾਲ। ਸਿਆਣਿਆਂ ਨੇ ਮੀਆਂ ਮੁਹੰਮਦ ਬਖਸ਼ ਨੇ ਵੰਡ ਕੀਤੀ ਆ, ਹੂੰ ਗੱਲਾਂ ਬੜੀਆਂ ਉਹਦੀਆਂ ਯਾਦ ਨੇ। ਆਂਦਾ ਮੇਲੇ ਜੀਂਦਿਆਂ ਦੇ, ਹੂੰ ਮੇਲੇ ਜੀਂਦਿਆਂ ਦੇ, ਭਾਈ ਭਾਈਆਂ ਦੇ ਭਾਈ ਹੁੰਦੇ ਤੇ ਭਾਈ ਭਾਈਆਂ ਦੀਆਂ ਬਾਹਾਂ। ਹੂੰ ਜੇ ਭਾਈ ਮਗਰ ਹੈ ਹੀ ਤੇ ਹੈ ਸੁੱਤੀ ਕਲਾ ਜਗਾ ਲਾ, ਨਹੀਂ ਤੇ ਨੀਵੇਂ ਹੋ ਕੇ ਦਿਨ ਨਗਾ ਲਾ। ਵਾਹ, ਨੀਵਾਂ ਹੋ ਕੇ ਦਿਨ ਨਗਾ ਲਾ। ਸੱਚੀਆਂ ਗੱਲਾਂ। ਗੱਲਾਂ ਸੱਚੀਆਂ ਨੇ। ਤੇ ਗੱਲ ਇਹ ਆ ਉਹ ਜਦੋਂ ਉੱਥੇ ਕੋਈ ਗੱਲ ਨਹੀਂ, ਕੋਈ ਬਾਹਰ ਨਹੀਂ ਲੈਣਾ ਨਹੀਂ ਕੋਈ ਦੇਣਾ, ਤੇ ਹੁਣ ਬੜਾ ਸਲਾਮਾਂ ਦੇ ਕਾਲੇ ਰਹਿ ਗਏ। ਵੈਸੇ ਪਿੰਡ ਯਾਦ ਆਉਂਦਾ ਤੁਹਾਨੂੰ? ਬੱਲੇ ਜੀ ਯਾਦ ਆਉਂਦਾ। ਦੱਸੋ ਬਾਬਾ ਜੀ। ਹਾਂ ਯਾਰ ਤੇ ਹੋਣਾ ਹੀ ਹੈ। ਉਸ ਵਕਤ ਨਾਲੋਂ ਨਾ ਹੂੰ ਹੁਣ ਅਸੀਂ ਬੜੇ ਹੌਲੇ ਆ। ਅੱਛਾ, ਹੁਣ ਅਸੀਂ ਬੋਲੇ ਹੋ। ਹੌਲੇ ਇਸ ਤੋਂ ਵੀ ਜਾਣੇ ਪਸਲੇ 'ਚ ਮਾਲਦਾਰ ਜਿਹੜੇ ਆ ਕਿ ਨਹੀਂ, ਹੂੰ ਉਹ ਅਸੀਂ ਹੁਣ ਕੋਈ ਨਹੀਂ। ਹੂੰ ਤੇ ਡੰਗ ਅੱਲਾ ਦੀ ਜਾ ਰਿਹਾ, ਸ਼ੁਕਰ ਉਹਦੀ ਮਾਲਕ ਦਾ ਲੰਘਦਾ ਜਾਂਦਾ ਹੈ। ਤੇ ਉਧਰ ਸਾਡਾ ਬੜਾ ਬਚਕਾ ਸੀ। ਸਹੀ ਸਹੀ ਸਹੀ। ਆਹ, ਤਾਂ ਹੀ ਉਹ ਪਿੰਡ ਆਪਣਾ ਨਹੀਂ ਭੁੱਲਦਾ ਅੱਜ ਵੀ। ਬੱਲੇ ਬੱਲੇ ਨਹੀਂ ਭੁੱਲਦਾ। ਚਲੋ ਜੀ, ਗੁੱਜਰਪੁਰੇ ਵਾਲੇ ਵੇਖਣਗੇ ਇਹ ਵੀਡੀਓ, ਹੂੰ। ਕੀ ਪਤਾ ਜਿਨ੍ਹਾਂ ਦਾ ਤੁਸੀਂ ਨਾਂ ਲਿਆ ਉਹਨਾਂ ਖਾਨਦਾਨਾਂ ਦੇ ਵਿੱਚੋਂ ਅਗਰ ਕੋਈ ਗੱਲ ਕਰਨਾ ਚਾਹੇ ਤੁਹਾਡੇ ਨਾਲ ਹਾਂ ਜਾਂ ਤੁਹਾਨੂੰ ਪਿੰਡ ਪਾਉਣਾ ਚਾਹਵੇ ਹਾਂਜੀ। ਤੇ ਵੇਖੋਗੇ ਜਾਂ ਗੱਲ ਕਰੋਗੇ ਉਹਨਾਂ ਦੇ ਨਾਲ? ਹਾਂ ਕਰ ਲਾਂਗੇ, ਕਰਾਂਗੇ ਗੱਲ। ਅੱਛਾ, ਕਰੋਗੇ ਗੱਲ। ਹਾਂਜੀ ਕਰਾਂਗੇ ਗੱਲ, ਗੱਲ ਵੇਖ ਲਓ, ਜਵਾਬ ਦੇਣਾ ਚਾਹੀਦਾ ਹੈ। ਹੂੰ। ਇਹ ਕਿ ਇੱਥੇ ਕਿਹੜਾ ਮੁੱਲ ਲੱਗਣਾ ਹੈ ਕਰਕੇ ਵੇਖ। ਚਲੋ ਜੀ, ਕੋਸ਼ਿਸ਼ ਕਰਾਂਗੇ ਤੁਹਾਡੇ ਗੁੱਜਰਪੁਰੇ ਦੇ ਲੋਕ ਮਿਲ ਲੈਣ ਤੁਹਾਨੂੰ, ਠੀਕ ਹੈ। ਆਪਸ 'ਚ ਤੁਹਾਡੀ ਮੁਲਾਕਾਤ ਹੋ ਜਾਵੇ। ਹਾਂ। ਠੀਕ ਹੈ, ਇੱਕੋ ਪਿੰਡ ਦੇ ਤੁਸੀਂ ਬਜ਼ੁਰਗੋ। ਬਹੁਤ ਇਹ ਸ਼ੁਕਰੀਆ। ਇਹ ਦੱਸ ਦਿਓ ਖੈਰਦੀਨ, ਹੂੰ ਤਾਜਦੀਨ, ਹੂੰ ਚਿਰਾਗਦੀਨ, ਅੱਛਾ, ਉਹਨਾਂ ਤਿੰਨਾਂ ਭਰਾਵਾਂ ਦੀ ਔਲਾਦ ਆ। ਸਹੀ ਹੋ ਗਿਆ। ਹਾਂ ਚਲੋ ਜੀ, ਸਾਰਾ ਸੁਨੇਹਾ ਤੁਹਾਡਾ ਪਹੁੰਚ ਜਾਏਗਾ ਉੱਥੋਂ। ਓਏ ਉਹ ਖੋਰੇ ਵੇਲੇ ਹੁਣੀ ਹੋਣ ਵਿਹਲੇ ਹੀ ਨੇ ਬਾਬਾ ਜੀ, ਵਿਹਲੇ ਹੀ ਨੇ ਤੁਸੀਂ। ਵਿਹਲੇ ਹੀ ਨੇ ਕੋਈ। ਜੀਤਾ ਪ੍ਰੀਤਾ ਉਹਨਾਂ ਨੂੰ ਹੁਣ ਹਾਂ। ਹਾਂਜੀ। ਉਹਨੇ ਇਹਨਾਂ ਪੰਜਾਂ ਚੋਂ ਮੁੰਡਿਆਂ ਚੋਂ ਫਿਰ ਜੀਤਾ ਪ੍ਰੀਤਾ ਹੂੰ ਭਜੋ ਭਜੋ। ਤੇ ਵੇਲਾ ਕਰੇਲਾ। ਇਹ ਕਿਹਦੇ ਕਿਹਦੇ ਮੁੰਡੇ ਸਨ? ਹਾਂ ਇਹ ਕਿਹਦੇ ਮੁੰਡੇ ਸਨ? ਕਿਹਦੇ? ਹਾਂ। ਉਹ ਜੀਤਾ ਤੇ ਪ੍ਰੀਤਾ ਸਣਗੇ ਆਪਣਾ ਪ੍ਰਤਾਪ ਕੇ। ਅੱਛਾ, ਹਾਂ ਚਲੋ ਜੀ, ਜ਼ਰੂਰ ਇਨਸ਼ਾਅੱਲਾ ਕੋਈ ਨਾ ਕੋਈ ਮਿਲ ਜਾਏਗਾ ਤੁਹਾਨੂੰ। ਤੁਹਾਡੀ ਗੱਲ ਕਰਾਵਾਂਗੇ ਉਹਨਾਂ ਦੇ ਨਾਲ। ਹੂੰ ਹਾਂ, ਬਹੁਤ ਸ਼ੁਕਰੀਆ। ਅੱਛਾ।